ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਫੇਰ ਕਰਾਂਗੇ ਕਈ ਅਹਿਮ ਖਬਰਾਂ ਤੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਪਾਂਸਰਸ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408-272-2500। ਕਵਰਡ ਕੈਲੀਫੋਰਨੀਆ ਤੇ ਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ US ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ 415-909-0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸਿਆਸਤ ਤੋਂ। ਕੀ ਇਹ ਗੱਲ ਸੱਚ ਹੈ ਸ਼ਰਮਾ ਜੀ ਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਵੀ ਖਤਮ ਹੋਣ ਜਾ ਰਹੀ ਹੈ ਤੇ ਚੰਡੀਗੜ੍ਹ ਨੂੰ ਮਿਲ ਸਕਦੀ ਹੈ ਰਾਜ ਸਭਾ? ਬਿਲਕੁਲ ਪ੍ਰਵੀਨ ਜੀ, ਆਪਾਂ ਪਿਛਲੇ ਲੰਮੇ ਸਮੇਂ ਤੋਂ ਇਸ ਬਾਰੇ ਕਈ ਵਾਰ ਚਰਚਾ ਕੀਤੀ ਹੈ ਤੇ ਮੇਰੇ ਲੰਮੇ ਸਮੇਂ ਤੋਂ ਇਹ ਗੱਲ ਧਿਆਨ ਚੱਲ ਰਹੀ ਸੀ ਕਿ ਕੇਂਦਰ ਦੀ ਜਾਂ ਭਾਜਪਾ ਦੀ ਇਹ ਮਨਸ਼ਾ ਹੈ ਕਿ ਦਿੱਲੀ ਆਪਣੇ ਹੱਥੋਂ ਉਵੇਂ ਤਾਂ ਆ ਨਹੀਂ ਰਹੀ, ਤਾਂ ਕਿਉਂ ਨਾ ਇੱਥੋਂ ਵਿਧਾਨ ਸਭਾ ਹੀ ਖਤਮ ਕਰਦੀ ਹੈ। ਅਸਲ 'ਚ ਤੁਸੀਂ ਦੇਖੋ ਕਿ 1993 ਦੇ ਵਿੱਚ ਦਿੱਲੀ ਦਾ ਇਹ ਸਰੂਪ ਸਾਹਮਣੇ ਆਇਆ ਸੀਗਾ, ਜਦੋਂ ਇਸ ਨੂੰ ਇੱਕ ਤਰ੍ਹਾਂ ਨਾਲ ਅੱਧੇ ਸੂਬੇ ਦਾ ਦਰਜਾ ਹਾਸਲ ਹੋਇਆ, ਸੰਪੂਰਨ ਸੂਬਾ ਦਰਜਾ ਹਾਸਲ ਨਹੀਂ ਹੋਇਆ। ਸੋ ਅੱਧਾ ਕੰਟਰੋਲ ਕੇਂਦਰ ਦੇ ਕੋਲ ਤੇ ਅੱਧਾ ਸਰਕਾਰ ਦੇ ਕੋਲ, ਤੇ 4-5 ਥਾਵਾਂ ਤੇ ਇਹਦੀ ਸ਼ਕਤੀ ਵੰਡੀ ਗਈ। ਸੋ ਜਿਸ ਤਰ੍ਹਾਂ ਕਿ ਇੱਕ ਸਰਕਾਰ ਹੈ ਤਾਂ ਸਰਕਾਰ ਦਾ ਆਪਣਾ ਅਧਿਕਾਰ ਖੇਤਰ ਹੈ, ਇੱਕ ਉਪ ਰਾਜਪਾਲ ਹੈ ਉਹਦਾ ਆਪਣਾ ਅਧਿਕਾਰ ਖੇਤਰ ਹੈ, ਤੇ ਪਿਛਲੇ ਦਿਨਾਂ 'ਚ ਤਾਂ ਉਪ ਰਾਜਪਾਲ ਦੀਆਂ ਸ਼ਕਤੀਆਂ 'ਚ ਵਾਧਾ ਕੀਤਾ ਜਾ ਰਿਹਾ ਲਗਾਤਾਰ। ਸੋ ਇੱਕ ਪਾਸੇ ਨਗਰ ਨਿਗਮ ਹੈ, ਸੋ ਉਹਨਾਂ ਦੇ ਆਪਣੇ ਅਧਿਕਾਰ ਖੇਤਰ ਨੇ, ਤੇ ਪੁਲਿਸ ਹੈ ਜਾਂ ਕੁਝ ਹੋਰ ਵਿਭਾਗ ਜੋ ਸਿੱਧੇ ਗ੍ਰਹਿ ਮੰਤਰਾਲੇ ਨਾਲ ਜੁੜੇ ਨੇ। ਸੋ ਇਸ ਲਈ ਕਈ ਥਾਵਾਂ ਤੋਂ ਕੰਟਰੋਲ ਹੈ ਦਿੱਲੀ ਦਾ। ਸੋ ਉਸ ਨੂੰ ਲੈ ਕੇ ਲੰਮੇ ਸਮੇਂ ਤੋਂ ਚਰਚਾ ਰਹੀ ਹੈ ਕਿ ਲੋਕਾਂ ਦੀ ਮੰਗ ਜਾਂ ਕੁਝ ਰਾਜਨੀਤਿਕ ਧਿਰਾਂ ਦੀ ਮੰਗ ਰਹੀ ਹੈ ਕਿ ਦਿੱਲੀ ਨੂੰ ਸੰਪੂਰਨ ਰਾਜ ਦਾ ਦਰਜਾ ਮਿਲਣਾ ਚਾਹੀਦਾ। ਨਾ ਉਸ ਤੇ ਕਾਂਗਰਸ ਨੇ ਕਦੇ ਪਹਿਲ ਕਦਮੀ ਕੀਤੀ, ਜਦੋਂ ਕਿ ਲੰਮਾ ਸਮਾਂ ਰਾਜ ਕੀਤਾ ਕਾਂਗਰਸ ਨੇ ਜੀ। ਪਰ 1993 ਚ ਇਸ ਰੂਪ ਦੇ ਵਿੱਚ ਦਿੱਲੀ ਆਉਂਦੀ ਹੈ ਤੇ 1998 ਤੋਂ ਲੈ ਕੇ 2023 ਤੱਕ ਬੀਜੇਪੀ ਨਹੀਂ ਜਿੱਤਦੀ। ਦਿੱਲੀ ਚੋਂ ਮੈਂਬਰ ਪਾਰਲੀਮੈਂਟ ਬਣਦੇ ਨੇ, ਦਿੱਲੀ ਚ ਤਾਕਤ ਹੈ ਸਾਰੀ ਭਾਜਪਾ ਆਪਣੀ ਸਮੇਟ ਕੇ ਬੈਠੀ। ਸੋ ਲਗਾਤਾਰ ਨਰਿੰਦਰ ਮੋਦੀ ਦਾ ਪਤਾ ਦੇਸ਼ ਭਰ ਚ ਫੈਲਾਇਆ ਜਾਂਦਾ, ਚਲਾਇਆ ਜਾਂਦਾ, ਪਰ ਉਹ ਦਿੱਲੀ ਚ ਕਾਰਗਰ ਨਹੀਂ ਸਾਬਤ ਹੁੰਦਾ, ਖਾਸ ਕਰ ਵਿਧਾਨ ਸਭਾ ਚੋਣਾਂ 'ਚ। ਸੋ ਪਹਿਲਾਂ ਸ਼ੀਲਾ ਦੀਕਸ਼ਤ ਦਾ ਦੌਰ ਤੇ ਫਿਰ ਹੁਣ ਕੇਜਰੀਵਾਲ ਦਾ ਦੌਰ। ਸੋ ਇਹਦੇ ਵਿੱਚੋਂ ਬੀਜੇਪੀ ਨੂੰ ਇਹ ਲੱਗਦਾ ਕਿ ਕਿਉਂ ਨਾ ਆਪਾਂ ਫਿਰ ਦੂਜੀ ਤਰ੍ਹਾਂ ਕੰਟਰੋਲ ਕਰੀਏ। ਜਿਵੇਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਕਿ ਅੱਧਾ ਪੰਜਾਬ BSF ਦੇ ਹਵਾਲੇ ਨਾਲੋਂ ਦਿੱਲੀ ਦੇ ਕੇਂਦਰ ਦੇ ਕੰਟਰੋਲ 'ਚ ਆ ਗਿਆ, ਬਿਨਾਂ ਚੋਣਾਂ ਲੜਿਆ ਆ ਗਿਆ। ਸੋ ਉਸੇ ਹਵਾਲੇ ਨਾਲ ਇਹ ਬਹੁਤ ਦੇਰ ਤੋਂ ਮੇਰੀ ਇਸ ਮਸਲੇ ਤੇ ਨਜ਼ਰ ਸੀ ਕਿ ਹਾਂ ਬੀਜੇਪੀ ਇਸ ਨੂੰ ਇਸ ਢੰਗ ਨਾਲ ਕੰਟਰੋਲ ਕਰਨਾ ਚਾਹੁੰਦੀ ਹੈ। ਔਰ ਇਸੇ ਕਵਾਇਦ 'ਚ ਤੁਹਾਡੇ ਧਿਆਨ 'ਚ ਹੋਏਗਾ ਕਿ ਜਦੋਂ 3 ਨਗਰ ਨਿਗਮਾਂ ਨੂੰ ਭੰਗ ਕਰਕੇ ਇੱਕ ਨਗਰ ਨਿਗਮ ਬਣਾਈ ਗਈ ਦੁਬਾਰਾ, ਪਹਿਲਾਂ ਵੀ ਇੱਕੋ ਸੀ, ਉਸ ਨੂੰ 3 ਹਿੱਸਿਆਂ 'ਚ ਵੰਡ ਦਿੱਤਾ ਗਿਆ ਸੀ, ਕੰਮ ਵਧੀਆ ਤਰੀਕੇ ਨਾਲ ਹੋਊਗਾ ਜੀ, ਹੁਣ ਮੁੜ ਕੇ ਇੱਕ ਕਰਤੀ। ਸੋ ਇੱਕ ਕਰਨ ਦਾ ਮਤਲਬ ਹੁਣ ਦਿੱਲੀ ਦੇ ਨਗਰ ਨਿਗਮ ਦਾ ਜਿਹੜਾ ਮੇਅਰ ਹੈ ਉਹ ਮੁੱਖ ਮੰਤਰੀ ਦੀ ਤਾਕਤ ਰੱਖਦਾ। ਉਹ ਅੱਛਾ, ਉਹਦੇ ਕੋਲ ਮੁੱਖ ਮੰਤਰੀ ਜਿੰਨਾ ਅਧਿਕਾਰ ਖੇਤਰ ਆ ਗਿਆ। ਸੋ ਪੂਰੇ ਦਿੱਲੀ ਦਾ ਮੇਅਰ ਹੈ ਹੁਣ ਉਹ, ਹੈ ਨਾ। ਸੋ ਇਸ ਲਈ ਕਿ ਜਦੋਂ ਉਹ ਤਾਕਤ ਹੈਗੀ ਹੈ ਤੇ ਦੂਸਰੇ ਪਾਸੇ ਉਪ ਰਾਜਪਾਲ ਹੈਗਾ, ਤੀਸਰੇ ਪਾਸੇ ਕੇਂਦਰ ਹੈਗੀ, ਤਾਂ ਫਿਰ ਵਿਧਾਨ ਸਭਾ ਦੀ ਕੀ ਲੋੜ ਹੈ। ਤੇ ਬੀਜੇਪੀ ਇਸ ਤਰੀਕੇ ਦੀ ਮਨਸ਼ਾ ਰੱਖਦੀ ਸੀ, ਪਰ ਇਹ ਮਨਸ਼ਾ ਨੂੰ ਹੁਣ ਤਾਕਤ ਕਿਵੇਂ ਮਿਲੀ? ਚਰਚਾ ਉਸ ਸਮੇਂ ਜਦੋਂ ਚੱਲੀ ਜਦੋਂ ਨਗਰ ਨਿਗਮ ਭੰਗ ਕੀਤੀ ਕਿ ਭਾਈ ਕੇਂਦਰ ਦੀ ਮਨਸ਼ਾ ਹੀ ਹੈ ਕਿ ਹੁਣ ਏਦਾਂ ਕੰਟਰੋਲ ਕਰਾਂਗੇ, ਇਸ ਲਈ ਵਿਧਾਨ ਸਭਾ ਕਦੇ ਵੀ ਖਤਮ ਹੋ ਸਕਦੀ ਹੈ। ਪਰ ਹੁਣ ਤਾਕਤ ਇਸ ਗੱਲ ਨੂੰ ਤਾਂ ਮਿਲੀ ਜਦੋਂ ਸੁਪਰੀਮ ਕੋਰਟ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਜਾਂ ਦਿੱਲੀ ਦੀ ਸਰਕਾਰ ਤੇ ਦਿੱਲੀ ਦੇ ਉਪ ਰਾਜਪਾਲ ਵਾਲੇ ਤਣਾਅ ਵਾਲੇ ਕੇਸ ਦੀ ਸੁਣਵਾਈ ਚੱਲ ਰਹੀ ਹੈ। ਰੋਜ਼ ਆਪਸ ਵਿੱਚ ਟਕਰਾਉਂਦੇ ਨੇ, ਰੋਜ਼ ਬਹਿਸਬਾਜ਼ੀ ਹੈ, ਰੋਜ਼ ਉਹਦੀਆਂ ਦਲੀਲਾਂ, ਵਿਚਾਰ ਮੀਡੀਆ 'ਚ ਖੂਬ ਹਵਾਲਾ, ਪਰ ਉਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਹੋਇਆ ਇਹਨਾਂ ਦੀ ਲੜਾਈ ਦਾ, ਪ੍ਰਵੀਨ ਜੀ। ਤੇ ਉਹ ਲੜਾਈ ਦੀ ਹਾਲਾਤ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਦੇ ਮਾਣਯੋਗ ਜੱਜ ਸਾਹਿਬ ਨੇ ਸੁਣਵਾਈ ਕਰਦਿਆਂ ਪੁੱਛਿਆ ਦੋਵੇਂ ਧਿਰਾਂ ਨੂੰ ਸਾਹਮਣੇ ਖੜਾ ਕੇ ਜਾਂ ਉਹਨਾਂ ਦੇ ਵਕੀਲਾਂ ਨੂੰ
ਕਿ ਭਾਈ ਜੇ ਐ ਲੜੀਓ ਜਾਣਾ, ਟਕਰਾਈਓ ਜਾਣਾ ਹੈ, ਜੇ ਸਰਕਾਰ ਦੀ ਕੋਈ ਹੋਂਦ ਨਹੀਂ, ਫਿਰ ਕੀ ਲੋੜ ਆ, ਸਰਕਾਰ ਖਤਮ ਹੀ ਕਰ ਦਿੰਦੇ। ਠੀਕ ਹੈ। ਤੇ ਇੱਥੋਂ ਫਿਰ ਉਹ ਗੱਲ ਕਲੀਅਰ ਹੁੰਦੀ ਹੈ ਕਿ ਇਹਦਾ ਮਤਲਬ ਕਿਤੇ ਇਹ ਗੱਲ ਚੱਲ ਰਹੀ ਆ, ਕਿਸੇ ਪੱਧਰ ਤੇ ਕਹਾਣੀ ਹੈਗੀ ਆ। ਜੀ। ਸੋ ਇਸ ਲਈ ਕੀ ਇਹ ਭਾਜਪਾ ਦੀ ਮਨਸ਼ਾ, ਹਾਂਜੀ, ਕੀ ਅਸੀਂ 1998 ਤੋਂ ਨਹੀਂ ਜਿੱਤ ਪਾ ਰਹੇ, ਇਸ ਲਈ ਇਸ ਤਰੀਕੇ ਨਾਲ ਉਹਨੂੰ ਕੰਟਰੋਲ ਕਰ ਲਈਏ? ਕੀ ਕੇਜਰੀਵਾਲ ਦੀ ਧਾਰ ਖੁੰਡੀ ਕਰਨ ਦੀ ਕੋਸ਼ਿਸ਼ ਹੈ, ਜਿਹੜਾ ਦੇਸ਼ ਭਰ 'ਚ ਸਾਨੂੰ ਟੱਕਰੇ ਦੇਣ ਨੂੰ ਫਿਰਦਾ, ਉਸ ਨੂੰ ਅਸੀਂ ਐਂ ਰੋਕ ਲਈਏ? ਕਿਉਂਕਿ ਇਹ ਵੀ ਇੱਕ ਚਰਚਾ ਚੱਲੀ ਹੈ ਕਿ ਕਿਸੇ ਸਮੇਂ ਕਾਂਗਰਸ ਦਾ ਗ੍ਰਾਫ ਥੱਲੇ ਡਿੱਗਣ ਲਈ ਸੰਘ ਨੇ ਜਾਂ ਭਾਜਪਾ ਨੇ ਕੇਜਰੀਵਾਲ ਨੂੰ ਆਪੇ ਉੱਪਰ ਚੱਕਿਆ। ਹੁਣ ਉਹ ਕੇਜਰੀਵਾਲ ਜਦੋਂ ਖਤਰਾ ਬਣ ਰਿਹਾ ਤਾਂ ਰਾਹੁਲ ਗਾਂਧੀ ਨੂੰ ਪਿੱਛੋਂ ਸਪੋਰਟ ਕਰਨ ਲੱਗੇ, ਕਹਿੰਦੇ ਅੰਦਰ ਖਾਤੇ ਕਿ ਰਾਹੁਲ ਗਾਂਧੀ ਨੂੰ ਥੋੜਾ ਜਿਹਾ ਉਭਾਰ ਲਓ। ਸੋ ਹੁਣ ਇਹ ਵੀ ਚਰਚਾਵਾਂ ਦੋਵੇਂ ਪਾਸੇ ਚੱਲੀ ਜਾਂਦੀਆਂ ਕਿ ਸੰਘ ਦੋਵਾਂ ਨੂੰ ਖਲਾਈ ਜਾਂਦਾ, ਪਤਾ ਨਹੀਂ। ਸੋ ਪਰ ਜੋ ਵੀ ਹੋਵੇ, ਪਰ ਦਿੱਲੀ ਨੂੰ ਕੰਟਰੋਲ, ਕਿਉਂਕਿ ਦਿੱਲੀ ਇੱਕ ਨਾਮ ਹੈ ਵੱਡਾ, ਦੇਸ਼ ਦੀ ਰਾਜਧਾਨੀ ਹੈ, ਤੇ ਭਾਜਪਾ ਨੂੰ ਲੱਗੀ ਜਾਂਦਾ ਕਿ ਇਹ ਸਾਡਾ ਸਭ ਤੋਂ ਗ੍ਰਾਫ, ਸਾਡਾ ਜਿਹੜਾ ਬਾਇਓਡਾਟਾ, ਉਹਦੇ ਵਿੱਚ ਸਭ ਤੋਂ ਕਮਜ਼ੋਰ ਕੜੀ ਇਹੀ ਹੈ ਕਿ ਦਿੱਲੀ ਤਾਂ ਜਲਦੀ ਜਿੱਤਦੇ ਨਹੀਂ। ਸੋ ਜਿਹਨੂੰ ਮਤਲਬ ਕਿ ਤੁਸੀਂ ਕਹਿੰਦੇ ਹੋ ਦੇਸ਼ ਦਾ ਦਿਲ ਹੈ, ਤੇ ਸਾਰਾ ਦੇਸ਼ ਦੇ ਜੇ ਨੁਮਾਇੰਦੇ ਉੱਥੇ ਆਉਂਦੇ ਨੇ ਵੱਖ-ਵੱਖ ਸੂਬਿਆਂ ਦਾ, ਉਹਦੇ ਪਰ ਤੁਹਾਡੀ ਜਿੱਤ ਕਿਉਂ ਨਹੀਂ? ਸੋ ਇਸ ਲਈ ਕਹਿੰਦੇ ਕਿ ਹੁਣ ਭਾਜਪਾ ਇਸ ਤਰੀਕੇ ਨਾਲ ਕੰਮ ਕਰ ਰਹੀ ਹੈ ਕਿ ਆਪਾਂ ਇਸ ਨੂੰ ਸੰਪੂਰਨ ਰਾਜ ਦੀ ਜਿਹੜੀ ਮੰਗ ਹੈ ਉਹਨੂੰ ਖਤਮ ਕਰਕੇ ਮੁੜ ਕੇ ਪੂਰਨ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਈਏ ਜੀ। ਸੋ ਇਸ ਲਈ ਇੱਕ ਪਾਸੇ ਚੰਡੀਗੜ੍ਹ ਦੀ ਗੱਲ ਹੁੰਦੀ ਹੈ ਕਿ ਚੰਡੀਗੜ੍ਹ 'ਚ ਵੀ ਕਿਸੇ ਸਮੇਂ ਗੱਲ ਚੱਲੀ ਸੀ ਕਿ ਇੱਥੋਂ ਵੀ ਵਿਧਾਨ ਸਭਾ ਦੇ ਮੈਂਬਰ ਚੁਣੇ ਜਾਣੇ ਚਾਹੀਦੇ। ਉਹ ਕਹਿੰਦੇ ਨਹੀਂ, ਇੱਥੇ ਨਗਰ ਨਿਗਮ ਬਹੁਤ ਸੋਹਣਾ ਕੰਮ ਕਰਦਾ। ਸੋ ਇਸ ਲਈ ਜੇ ਇੱਥੇ ਨਗਰ ਨਿਗਮ ਵਧੀਆ ਕਰਦਾ, ਨਗਰ ਨਿਗਮ ਦੇ MC MLA ਨੇ ਕਹਿੰਦੇ, ਤੇ ਇੱਥੇ ਮੈਂਬਰ ਪਾਰਲੀਮੈਂਟ ਠੀਕ ਹੈ। ਪਰ ਮੈਨੂੰ ਪਤਾ ਲੱਗ ਰਿਹਾ ਕਿ 1 ਤਰੀਕ ਤੋਂ ਜਿਹੜਾ ਬਜਟ ਸੈਸ਼ਨ ਸ਼ੁਰੂ ਹੋਣਾ, ਉਸ ਬਜਟ ਸੈਸ਼ਨ 'ਚ ਚੰਡੀਗੜ੍ਹ ਦੇ ਨਾਲ ਲੱਗਦਾ ਖੇਤਰ ਸ਼੍ਰੀ ਅਨੰਦਪੁਰ ਸਾਹਿਬ ਦਾ ਲੋਕ ਸਭਾ ਹਲਕਾ, ਜਿਹੜਾ ਉਸ ਹਲਕੇ ਤੋਂ ਕਾਂਗਰਸ ਦੇ ਜਿਹੜੇ ਲੋਕ ਸਭਾ ਮੈਂਬਰ ਨੇ ਮਨੀਸ਼ ਤਿਵਾੜੀ ਜੀ, ਉਹ ਇੱਕ ਮਤਾ ਲਿਆ ਰਹੇ ਨੇ, ਤੇ ਉਹ ਮਤੇ ਦੇ ਵਿੱਚੋਂ ਮਤਾ ਰੱਖ ਰਹੇ ਨੇ ਕਿ ਚੰਡੀਗੜ੍ਹ ਨੂੰ ਵੀ ਰਾਜ ਸਭਾ ਮਿਲਣੀ ਚਾਹੀਦੀ ਹੈ, ਚੰਡੀਗੜ੍ਹ ਤੋਂ ਵੀ ਰਾਜ ਸਭਾ ਦੀ ਨੁਮਾਇੰਦਗੀ ਹੋਣੀ ਚਾਹੀਦੀ ਹੈ। ਸੋ ਮਨੀਸ਼ ਤਿਵਾੜੀ ਦੀ ਮਨਸ਼ਾ ਜਾਂ ਮਨੀਸ਼ ਤਿਵਾੜੀ ਤੋਂ ਕੀ ਭਾਜਪਾ ਕਹ ਰਹੀ ਹੈ? ਕਿਉਂਕਿ ਮਨੀਸ਼ ਤਿਵਾੜੀ ਬਾਰੇ ਮੰਨਿਆ ਜਾ ਰਿਹਾ ਕਿ ਉਹ BJP ਸ਼ਾਮਲ ਹੋ ਸਕਦੇ ਨੇ, ਔਰ ਚੰਡੀਗੜ੍ਹ ਤੋਂ ਉਹ MP ਦੇ ਉਮੀਦਵਾਰ ਹੋ ਸਕਦੇ ਨੇ ਭਾਜਪਾ ਦੇ, ਕਰਨ ਖੇਰ ਦੀ ਥਾਂ ਤੇ। ਦੂਸਰੇ ਪਾਸੇ ਚੰਡੀਗੜ੍ਹ ਯੂਨੀਵਰਸਿਟੀ ਖਡੂਆਂ ਦੇ ਜਿਹੜੇ ਮਤਲਬ ਉਹਨੇ ਆਪਣੇ ਕੀ ਕਹਿੰਦੇ ਹੁੰਦੇ ਜਿਹੜੇ, ਹਾਂਜੀ, ਕਰਤਾ ਧਰਤਾ ਕਹਿ ਲਓ ਜਾਂ ਚਾਂਸਲਰ ਕਹਿ ਲਓ, ਹੈ ਨਾ, ਜਿਹੜੇ ਚਾਂਸਲਰ ਨੇ, ਮਾਲਕ ਨੇ ਸਾਰਾ ਕੁਛ ਨੇ, ਉਹ ਸਤਨਾਮ ਸਿੰਘ ਹੋਰੀ, ਉਹ ਵੀ ਦਾਅਵੇਦਾਰ ਨੇ, ਤੇ ਭਾਜਪਾ ਵੱਲੋਂ ਉਹ ਵੀ ਟਿਕਟ ਦੇ ਦਾਅਵੇਦਾਰ ਨੇ। ਕੀ ਮਨੀਸ਼ ਤਿਵਾੜੀ ਹੁਣ ਇਹ ਚਾਹੁੰਦੇ ਨੇ ਕਿ ਸਾਡਾ ਟਕਰਾਅ ਨਾ ਹੋਵੇ, 2 ਸੀਟਾਂ ਆ ਜਾਣ? ਹਾਂਜੀ। ਸੋ ਇੱਕ ਰਾਜ ਸਭਾ 'ਚ ਐਡਜਸਟ ਹੋ ਜਾਵੇ ਤੇ ਇੱਕ ਲੋਕ ਸਭਾ 'ਚ ਐਡਜਸਟ ਹੋ ਜਾਵੇ, ਕੀ ਇਹ ਹੈ? ਸੋ ਜਾਂ ਸੇਫ ਖੇਡਣਾ ਚਾਹੁੰਦੇ ਨੇ ਕਿ ਆਪ ਮੈਂ ਹੀ ਰਾਜ ਸਭਾ ਲਿਆਵਾਂ ਤੇ ਮੈਂ ਹੀ ਫਿਰ ਉਹਦੇ ਲਈ ਨੁਮਾਇੰਦਗੀ ਆਪਣੀ ਦਾਅਵਾ ਕਰ ਲਵਾਂ। ਸੋ ਜੋ ਵੀ ਹੋਵੇ, ਪਰ ਚੰਡੀਗੜ੍ਹ ਦੀ ਰਾਜ ਸਭਾ ਮੰਗੀ ਜਾ ਰਹੀ ਹੈ, ਤੇ ਉਧਰ ਦਿੱਲੀ ਦੀ ਵਿਧਾਨ ਸਭਾ ਵੀ ਖਤਮ ਕਰਨ ਦੀ ਤਿਆਰੀ ਹੈ। ਔਰ ਇਸ ਲਈ ਇਹ ਕਦੇ ਵੀ ਸੰਭਵ ਹੈ ਕਿ ਦਿੱਲੀ 'ਚੋਂ ਵਿਧਾਨ ਸਭਾ ਨੂੰ ਕਦੇ ਵੀ ਆਉਣ ਵਾਲੇ ਸਮੇਂ 'ਚ ਖਤਮ ਕਰਤਾ ਜਾ ਸਕਦਾ ਹੈ, ਔਰ ਤਾਂ ਕਿ ਸਿੱਧਾ ਕੰਟਰੋਲ ਕੇਂਦਰ ਦਾ ਆ ਜਾਵੇ, ਜਾਂ ਭਾਜਪਾ ਆਪਣਾ ਕੰਟਰੋਲ ਚਾਹੁੰਦੀ ਹੈ। ਪਰ ਭਾਜਪਾ ਨੂੰ ਯਾਦ ਰੱਖਣਾ ਚਾਹੀਦਾ ਕਿ ਸਦਾ ਹੀ ਤੁਸੀਂ ਨਹੀਂ ਤਖਤ ਤੇ ਬੈਠੇ ਰਹਿਣਾ, ਤੇ ਲੋਕਾਂ ਦਾ ਅਧਿਕਾਰ ਹੈ। ਰਾਹੁਲ ਗਾਂਧੀ ਤਾਂ ਜੰਮੂ ਕਸ਼ਮੀਰ 'ਚ ਖੜ ਕੇ ਕਹਿ ਰਹੇ ਨੇ ਕਿ ਅਸੀਂ ਜੰਮੂ ਕਸ਼ਮੀਰ ਨੂੰ ਮੁੜ ਕੇ ਸੂਬੇ ਦਾ ਦਰਜਾ ਦਿਵਾਵਾਂਗੇ। ਸੋ ਹੁਣ ਉਹਨਾਂ ਨੂੰ ਕਸ਼ਮੀਰੀ ਪੰਡਤਾਂ ਦੀ ਵੀ ਯਾਦ ਆਈ ਹੈ ਰਾਹੁਲ ਗਾਂਧੀ ਨੂੰ। ਇਹ ਵੱਖਰੀ ਗੱਲ ਹੈ ਕਿ ਆਪਣੇ ਦੌਰ 'ਚ ਕਿੰਨਾ ਕੁ ਯਾਦ ਕੀਤਾ, ਆਪਣੇ ਦੌਰ 'ਚ ਦਿੱਲੀ ਨੂੰ ਸੰਪੂਰਨ ਰਾਜ ਦਾ ਦਰਜਾ ਕਿਉਂ ਨਹੀਂ ਦਿੱਤਾ? ਸੋ ਇਹ ਕਿੰਨੇ ਸਵਾਲ ਉਹਨਾਂ ਮੂਹਰੇ ਵੀ ਉਵੇਂ ਹੀ ਖੜੇ ਨੇ। ਪਰ ਭਾਜਪਾ ਇਸ ਮਨਸ਼ਾ ਨਾਲ ਅੱਗੇ ਵਧ ਰਹੀ ਹੈ ਕਿ ਦਿੱਲੀ ਨੂੰ ਸੰਪੂਰਨ ਰਾਜ ਦਾ ਦਰਜਾ ਨਹੀਂ ਦੇਣਾ, ਉਥੋਂ ਕੇਂਦਰ ਸ਼ਾਸਿਤ ਦਾ ਦਰਜਾ ਪੂਰਾ ਦੇਣਾ, ਤੇ ਉਥੋਂ ਵਿਧਾਨ ਸਭਾ ਖੋਲੀਏ। ਇਹਦੇ ਉੱਤੇ ਕੰਮ ਚੱਲ ਰਿਹਾ। ਸਰਵੀਨ ਸ਼ਰਮਾ ਜੀ, ਦਿੱਲੀ ਪਾਵਰ ਸੈਂਟਰ ਰਹੀ ਹੈ, ਦਿੱਲੀ ਸੱਤਾ ਦਾ ਇੱਕ ਬਿੰਬ ਰਹੀ ਹੈ। 11ਵੀਂ ਸਦੀ 12ਵੀਂ ਸਦੀ ਦੇ ਵਿੱਚ ਮੁਹੰਮਦ ਗੌਰੀ ਨੇ ਜਦੋਂ ਰਾਜਪੂਤਾਂ ਨੂੰ ਹਰਾਇਆ, ਇੱਥੋਂ ਖਦੇੜਿਆ, ਤੇ 1206 'ਚ ਉਹਨੇ ਦਿੱਲੀ ਸਲਤਨਤ ਦੀ ਨੀਂਹ ਰੱਖੀ। ਫਿਰ ਤੈਮੂਰ ਆਉਂਦਾ 14ਵੀਂ ਸਦੀ ਦੇ ਵਿੱਚ। ਇਸ ਤਰ੍ਹਾਂ ਜਦੋਂ ਆਪਾਂ 15ਵੀਂ 16ਵੀਂ ਸਦੀ ਦੇ ਵਿੱਚ ਆਉਣੇ, 1526 ਦੇ ਵਿੱਚ ਪਾਣੀਪਤ ਦੀ ਲੜਾਈ ਤੋਂ ਬਾਅਦ ਮੁਗਲ ਕਾਬਜ ਹੋ ਜਾਂਦੇ ਆ, ਤੇ ਉਸ ਤੋਂ ਬਾਅਦ ਉਦੋਂ ਫਿਰ ਆਗਰਾ ਨੂੰ ਤੇ ਰਾਜਧਾਨੀ ਬਣਾਉਂਦੇ ਆ, ਤੇ ਦਿੱਲੀ ਨੂੰ ਵੀ ਇੱਥੇ ਪੁਰਾਣੀ ਦਿੱਲੀ ਦੀ ਦੀਵਾਰ ਦਾ ਨਿਰਮਾਣ ਕਰਾਉਂਦੇ ਉਹਨਾਂ ਸਮਿਆਂ ਦੇ ਵਿੱਚ ਹੀ। ਫਿਰ 1911 ਦੇ ਵਿੱਚ ਅੰਗਰੇਜ਼ਾਂ ਨੇ ਕਲਕੱਤੇ ਤੋਂ ਬਦਲ ਕੇ ਦਿੱਲੀ ਜਿਹੜੀ ਆ ਰਾਜਧਾਨੀ ਬਣਾਉਂਦੇ ਆ, ਤੁਹਾਨੂੰ ਪਤਾ ਹੀ ਹੈ। ਸੋ ਦਿੱਲੀ ਇੱਕ ਨਾ ਸੱਤਾ ਦੇ ਉੱਤੇ ਜੋ ਵੀ ਬੰਦਾ ਭਾਰਤ ਦੀ ਸੱਤਾ ਤੇ ਕਾਬਜ਼ ਹੈ, ਦਿੱਲੀ ਉਹਦੇ ਲਈ ਇੱਕ ਦਿਲ ਆ। ਜੇ ਉਹਨੂੰ ਲੱਗਦਾ ਕਿ ਜੇ ਮੈਂ ਦਿੱਲੀ ਦੇ ਵਿੱਚ ਮੇਰੀ ਜਿੱਤ ਅਧੂਰੀ ਹੈ, ਤਾਂ ਮੇਰਾ ਜਿਹੜਾ ਤਾਜ ਆ ਨਾ, ਉਹ ਬਿਲਕੁਲ। ਹਾਂਜੀ। ਸੋ 12ਵੀਂ ਸਦੀ ਤੋਂ ਤੁਸੀਂ ਦੇਖ ਲਓ ਕਿ ਹੁਣ ਆਪਾਂ 2022 ਦੇ ਵਿੱਚ ਆ, ਤੇ ਤੁਸੀਂ ਦੇਖ ਲਓ ਕਿ ਦਿੱਲੀ ਦਾ ਜਲਵਾ ਬਰਕਰਾਰ। ਦਿੱਲੀ ਨੂੰ ਹਥਿਆਉਣ ਵਾਸਤੇ ਵੇਖ ਲਓ ਕਿੱਡੀਆਂ ਬਦਲਾਅ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ।
ਅਗਲੀ ਖਬਰ ਦੇ ਵੱਲ ਵਧੀਏ ਤੇ ਪੰਜਾਬ ਵੱਲ ਨੂੰ ਆਈਏ ਸ਼ਰਮਾ ਜੀ, ਤੇ ਗੱਲ ਕਰੀਏ ਮੁਹੱਲਾ ਕਲੀਨਿਕ ਦੀ। ਇਹ ਗੱਲ ਇਹ ਵਜ਼ਨਦਾਰ ਵੀ ਹੈ, ਵਾਜਬ ਵੀ ਹੈ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ। ਆਪਾਂ ਇਸ ਗੱਲ ਦੇ ਹੱਕ ਦੇ ਵਿੱਚ। ਮੁਹੱਲਾ ਕਲੀਨਿਕਾਂ ਦੇ ਵਿੱਚ ਪ੍ਰਚਾਰਿਆ ਹੋਰ ਗਿਆ, ਨਿਕਲਿਆ ਕੁਛ ਹੋਰ, ਹੁਣ ਹੋ ਕੁਛ ਹੋਰ ਰਿਹਾ। ਹਸਪਤਾਲਾਂ ਦੇ ਵਿੱਚ ਤਾਂ ਡਾਕਟਰ ਵੀ ਹੈ ਨਹੀਂ, ਕਈ ਥਾਈਂ ਤਾਂ ਝਾੜੂ ਮਾਰਨ ਨੂੰ ਬੰਦਾ ਵੀ ਹੈ ਨੀਗਾ। ਗੱਲ ਨਿਕਲ ਕੇ ਆ ਰਹੀ ਹੈ ਸ਼ਰਮਾ ਜੀ ਕਿ ਨਿਰਮਾਣ ਤੇ ਖਰਚਾ ਇਹਨਾਂ ਨੇ 10 ਕਰੋੜ ਤੇ ਇਸ਼ਤਿਹਾਰਬਾਜ਼ੀ ਤੇ ਖਰਚੇ ਤਿੱਗਣੇ, ਮਤਲਬ 30 ਕਰੋੜ ਰੁਪਈਆ। ਕੀ ਇਸ਼ਤਿਹਾਰਬਾਜ਼ੀ ਜਿਹੜਾ ਨਿਰਮਾਣ ਕਾਰਜ ਆ ਉਹਨਾਂ ਨਾਲੋਂ ਜ਼ਿਆਦਾ ਅਹਿਮੀਅਤ ਰੱਖਦੀ ਹੈ, ਜਾਂ ਫਿਰ ਅੱਜ ਕੱਲ੍ਹ ਇਸ਼ਤਿਹਾਰਾਂ ਦਾ ਰੇਟ ਵੀ ਥੋੜਾ ਚੱਕਿਆ ਵਾ? ਨਹੀਂ, ਇਸ਼ਤਿਹਾਰਾਂ ਦਾ ਰੇਟ ਤਾਂ ਚੱਕਿਆ ਹੋਇਆ, ਪਰ ਪ੍ਰਵੀਨ ਜੀ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਕੰਮ ਕਰਨ ਦਾ ਸਟਾਈਲ ਇਹੀ ਹੈ ਕਿ ਜੀ ਜੀ ਇੱਕ ਡਿੰਗ ਪੁੱਟੋ ਤੇ ਰੌਲਾ ਇਹ ਪਾਓ ਕਿ ਅਸਾਂ ਭੰਗੜਾ ਪਾਇਆ ਭਾਈ। ਜੀ ਸੋ ਹਾਂਜੀ ਇਹ ਡਿੰਗ ਪੁੱਟਣ ਨੂੰ ਵੀ ਭੰਗੜਾ ਦੱਸਦੇ ਨੇ ਹੁਣ, ਹੈ ਨਾ। ਇਸ ਲਈ ਇਹ ਪ੍ਰਚਾਰ ਬਹੁਤ ਕਰਦੇ ਨੇ, ਚਾਹੇ ਉਹ ਸੋਸ਼ਲ ਮੀਡੀਆ ਤੇ ਹੋਵੇ, ਚਾਹੇ ਉਹ ਅਖਬਾਰਾਂ ਤੇ ਹੋਵੇ, ਚਾਹੇ ਉਹ ਟੀਵੀ ਤੇ ਹੋਵੇ, ਚਾਹੇ ਉਹ ਇਸ਼ਤਿਹਾਰ ਰਾਹੀਂ ਹੋਵੇ, ਚਾਹੇ ਉਹ ਬੋਲ ਕੇ ਹੋਵੇ, ਚਾਹੇ ਭਗਤਾਂ ਰਾਹੀਂ ਹੋਵੇ, ਚਾਹੇ ਸਰਕਾਰ ਰਾਹੀਂ ਹੋਵੇ, ਚਾਹੇ ਬੁਲਾਰਿਆਂ ਰਾਹੀਂ ਹੋਵੇ। ਸੋ ਉਸ ਤਰੀਕੇ ਨਾਲ ਇਹਨਾਂ ਨੂੰ ਆਪਣੀ ਗੱਲ ਦਾ ਫੈਲਾਅ ਕਰਨਾ ਹੁੰਦਾ, ਉਹਦੇ ਮਾਹਰ ਨੇ। ਤੇ ਜਿੱਥੋਂ ਤੱਕ ਮੁਹੱਲਾ ਕਲੀਨਿਕ ਆ, ਉਹ ਤਾਂ ਇਹਨਾਂ ਦਾ ਬ੍ਰਾਂਡ ਸੀ। ਕੁਛ ਮਤਲਬ ਕਿ ਜਿਵੇਂ ਮੁਫਤ ਬਿਜਲੀ ਪਾਣੀ, ਸਕੂਲ ਤੇ ਸਿਹਤ, ਇਹ ਜੀ। ਤਿੰਨ ਚੀਜ਼ਾਂ ਨੂੰ ਲੈ ਕੇ ਇਹਨਾਂ ਨੇ ਪੂਰਾ ਆਪਣਾ ਦਿਖਾਇਆ ਕਿ ਦਿੱਲੀ ਮਾਡਲ ਹੈ ਨਾ। ਹੂੰ ਹੁਣ ਦਿੱਲੀ ਦੇ ਵਿੱਚ ਵੀ ਇਹ ਜਿਹੜੇ ਸਕੂਲਾਂ ਦੀ ਗੱਲ ਕਰਦੇ ਨੇ ਕਿ ਦੇਖੋ ਜੀ ਅਸੀਂ ਸਕੂਲਾਂ ਦਾ ਰੰਗ ਕਿੰਨਾ ਸੋਹਣਾ ਕਰਤਾ, ਅਸੀਂ ਹਾਂਜੀ। ਸਵੀਮਿੰਗ ਪੂਲ ਬਣਾਤੇ। ਹੂੰ ਸੋ ਪੰਜਾਬ 'ਚ ਵੀ ਸਮੇਂ-ਸਮੇਂ ਹੁੰਦਾ ਰਿਹਾ, ਬਾਦਲਾਂ ਨੇ ਵੱਖਰੇ ਸਕੂਲ ਖੋਲਤੇ ਜੀ, ਅਸੀਂ ਆਹ ਵੱਖਰੇ ਸਕੂਲ ਬਣਾਤੇ ਜੀ, ਦੂਏ ਸਕੂਲ ਮਾਰ ਦੋ, ਉਹਦੇ ਵਿੱਚ ਵੀ ਜੀ। ਪੈਸਿਆਂ ਦਾ ਘਪਲਾ, ਸ਼ਾਮਲਾਟਾਂ ਦਾ ਘਪਲਾ, ਕਿੰਨਾ ਕੁਛ ਘਸਮਾਨ ਪਿਆ। ਹੂੰ ਸੋ ਆਦਰਸ਼ ਸਕੂਲ ਆ ਗਏ ਕਦੇ ਜੀ, ਆਹ ਹੁਣ ਨਵੇਂ ਪੁਰਾਣੇ ਸਕੂਲਾਂ ਦੀਆਂ ਬਿਲਡਿੰਗਾਂ ਨੂੰ ਰੰਗ ਹੋਇਆ, ਪਹਿਲਾਂ ਦਾ ਸਾਰਾ ਕੁਝ ਹੋਇਆ, ਉਹਨੂੰ ਆਪਣੇ ਹਾਂਜੀ ਇਸ਼ਤਿਹਾਰਾਂ 'ਚ ਦਿਖਾਈ ਜਾਂਦੇ ਨੇ ਹੁਣ ਵਾਲੇ ਕਿ ਲਓ ਜੀ ਅਸੀਂ ਸਕੂਲ ਦੀ ਰੂਪ ਰੰਗ। ਸਵਾਲ ਸਕੂਲ ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ਦਾ ਮਿਆਰ ਉੱਚਾ ਚੱਕਣ ਦਾ, ਹਾਂਜੀ। ਸਵਾਲ ਪੜ੍ਹਾਈ ਦਾ ਪੱਧਰ ਸਹੀ ਕਰਨ ਦਾ, ਹੂੰ ਸਵਾਲ ਅਧਿਆਪਕ ਸਟਰਕਚਰ ਲੋੜਾਂ ਉਹ ਪੂਰੀਆਂ ਕਰਨ ਦਾ। ਸੋ ਜੀ ਨਾ ਕਿ ਇਸ਼ਤਿਹਾਰਾਂ ਦੀ ਲੋੜ ਹੈ। ਸੋ ਜੇਕਰ ਤੁਸੀਂ ਕਰੋਗੇ ਤਾਂ ਤੁਹਾਡਾ ਕੰਮ ਆਪਣੇ ਆਪ ਬੋਲੂਗਾ, ਫਿਰ ਤੁਹਾਨੂੰ ਲਿਖ ਕੇ ਥੋੜਾ ਦੇਣਾ ਪਊਗਾ ਸਾਡਾ ਕੰਮ ਬੋਲਦਾ, ਫਿਰ ਲੋਕ ਕਹਿਣਗੇ ਕਿ ਹਾਂ ਤੁਹਾਡਾ ਕੰਮ ਬੋਲਦਾ। ਸੋ ਜੀ ਹੁਣ ਮੁਹੱਲਾ ਕਲੀਨਿਕ ਦੇ ਹਵਾਲੇ ਨਾਲ ਵੱਡੀ ਗੱਲ ਇਹ ਖੜੀ ਹੈ ਕਿ ਹੁਣ ਇਹ ਕਹਿੰਦੇ ਜੀ ਅਸੀਂ 100 ਤੋਂ ਵਧਾ ਕੇ 500 ਕਰ ਦੇਣੇ ਆ। ਪੰਜਾਬ 'ਚ 12,000 ਤੋਂ ਵੱਧ ਪਿੰਡ ਹੈ, ਜੀ ਜੀ ਬਿਲਕੁਲ ਹੈਗੀ। ਤੇ ਜੇ ਤੁਸੀਂ 12,000 ਵੀ ਖੋਲੋ ਤਾਂ ਵੀ ਉਹ ਪਿੰਡ ਕਲੀਨਿਕ ਬਣਦਾ, ਮੁਹੱਲਾ ਕਲੀਨਿਕ ਨਹੀਂ ਬਣਦਾ। ਹੂੰ ਚਲੋ, ਤਾਂ ਵੀ ਇਹ ਕਹਿੰਦੇ ਜੀ ਅਸੀਂ 100 ਖੋਲਿਆ ਸੀ। 26-27 ਜਨਵਰੀ ਨੂੰ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ 400 ਹੋਰ ਪੰਜਾਬ ਨੂੰ ਮੁਹੱਲਾ ਕਲੀਨਿਕ ਦੇ ਦੇਣੇ ਆ ਤੇ ਗਿਣਤੀ ਵੱਧ ਕੇ 500 ਹੋ ਜਾਣੀ ਹੈ। ਠੀਕ ਹੈ। ਪਰ ਇਹਨਾਂ ਨੂੰ ਇਸ ਰੂਪ 'ਚ ਲਿਆਉਣ ਦੇ ਲਈ ਕਹਿੰਦੇ ਜੀ 10 ਕਰੋੜ ਤੋਂ ਵੱਧ ਖਰਚਾ ਹੋ ਚੁੱਕਿਆ। ਠੀਕ ਹੈ। ਪ੍ਰਵੀਨ ਜੀ, ਇਹ 10 ਕਰੋੜ ਦੇ ਵਿੱਚ ਕੋਈ ਨਵੀਂ ਇਮਾਰਤ ਨਹੀਂ ਉਸਰੀ। ਹੂੰ ਜਿੰਨੇ ਪੁਰਾਣੇ ਸਾਡੀਆਂ ਡਿਸਪੈਂਸਰੀਆਂ ਚੱਲ ਰਹੀਆਂ, ਸਿਹਤ ਵਿਭਾਗ ਵਾਲੀਆਂ, ਪੰਚਾਇਤਾਂ ਵਾਲੀਆਂ ਸਾਰੀਆਂ, ਜਾਂ ਕੁਝ ਹਾਂਜੀ। ਹੋਰ ਸੁਵਿਧਾ ਕੇਂਦਰ ਖੁੱਲੇ ਸੀ, ਸਾਰਾ ਕੁਝ ਖੁੱਲੇ ਸੀ, ਉਹਨਾਂ ਦੀਆਂ ਬਿਲਡਿੰਗਾਂ ਨੂੰ ਹੀ ਨਵਾਂ ਰੰਗ ਰੂਪ ਕਰਕੇ, ਨਵਾਂ ਰੰਗ ਰੋਸ਼ਨ ਕਰਕੇ, ਉੱਥੇ ਕੁਝ ਫਰਨੀਚਰ ਰੱਖ ਕੇ ਉਸ ਨੂੰ ਮੁਹੱਲਾ ਕਲੀਨਿਕ ਦਾ ਨਾਮ ਦਿੱਤਾ ਗਿਆ। ਠੀਕ ਹੈ। ਸਵਾਲ ਇਹ ਹੈ ਕਿ ਜੇ ਇੱਕ ਮੁਹੱਲਾ ਕਲੀਨਿਕ ਤੇ ਔਸਤ ਤੁਸੀਂ 20-25 ਲੱਖ ਦਾ ਖਰਚਾ ਦਿਖਾ ਰਹੇ ਹੋ, ਕਿਤੇ 25 ਲੱਖ, ਕਿਤੇ 20 ਲੱਖ, ਕਿਤੇ 30 ਲੱਖ, ਕਿਤੇ 18 ਲੱਖ, ਤਾਂ ਇੰਨੇ ਦੇ ਵਿੱਚ ਤਾਂ ਭਾਈ 2 ਕਮਰਿਆਂ ਦੀ ਇਮਾਰਤ ਖੜੀ ਹੋ ਜਾਂਦੀ ਹੈ। ਤੇ ਫਿਰ ਇਹ ਕਿੱਥੇ ਜਾ ਰਿਹਾ ਪੈਸਾ ਜੀ। ਇਹ ਇੱਕ ਸਵਾਲ ਖੜਾ। ਫਿਰ ਦੂਸਰਾ, ਜਿਹੜੀਆਂ ਇਹ ਮੁਹੱਲਾ ਕਲੀਨਿਕ ਬਣਾਏ ਨੇ, ਉਹ ਜੇ ਪਹਿਲਾਂ ਤੋਂ ਡਿਸਪੈਂਸਰੀਆਂ ਨੇ ਤਾਂ ਉੱਥੇ ਪਹਿਲਾਂ ਤੋਂ ਦਵਾਈਆਂ ਦਾ ਪ੍ਰਬੰਧ ਹੋਣਾ ਚਾਹੀਦਾ ਸੀ, ਪਹਿਲਾਂ ਤੋਂ ਉੱਥੇ ਡਾਕਟਰਾਂ ਦਾ ਪ੍ਰਬੰਧ ਹੋਣਾ ਚਾਹੀਦਾ ਸੀ, ਜਦ ਨਹੀਂ ਸੀ। ਹਾਂਜੀ। ਹੁਣ ਜਿੱਥੇ ਮੁਹੱਲਾ ਕਲੀਨਿਕ ਆ ਉੱਥੇ ਤੈਨਾਤ ਕੀਤਾ ਜਾ ਰਿਹਾ, ਪਰ ਲਿਆਂਦੇ ਕਿੱਥੋਂ ਜਾ ਰਹੇ ਨੇ? ਕਿਉਂ ਕੋਈ ਨਵੀਂ ਭਰਤੀ ਹੋ ਗਈ, ਜੀ। ਦੂਸਰੀਆਂ ਡਿਸਪੈਂਸਰੀਆਂ ਤੋਂ ਚੱਕ ਕੇ ਲਿਆ ਰਹੇ, ਤੇ ਉਹਨਾਂ ਪਿੰਡਾਂ 'ਚ ਮਰੀਜ਼ ਨਹੀਂ ਪਾਈ, ਉਹਨਾਂ ਪਿੰਡਾਂ 'ਚ ਲੋਕ ਨਹੀਂ। ਸੋ ਇਹ ਕਿਹੜਾ ਤਰੀਕਾ ਹੈ ਕਿ ਆਪਣੇ ਹੀ ਸਿਹਤ ਵਿਭਾਗ ਦੀਆਂ ਬਾਕੀ ਡਿਸਪੈਂਸਰੀਆਂ ਨੂੰ ਡੰਪ ਕਰ ਦੋ, ਹਸਪਤਾਲਾਂ ਦੀ ਦਸ਼ਾ ਸੁਧਾਰਨ ਵੱਲ ਕਦਮ ਨਾ ਵਧਾਓ, ਉੱਥੇ ਲੋਕਾਂ ਦੀਆਂ ਪਰਚੀਆਂ ਤੱਕ ਨਹੀਂ ਬਣਦੀਆਂ, ਉੱਥੇ ਮਸ਼ੀਨਾਂ ਤੱਕ ਨਹੀਂ ਚੱਲਦੀਆਂ, ਉੱਥੇ ਦਵਾਈਆਂ ਤੱਕ ਨਹੀਂ ਮਿਲਦਾ, ਟੈਸਟ ਲਈ ਵੀ ਬਾਹਰ, ਦਵਾਈ ਲਈ ਵੀ ਬਾਹਰ, ਪਰਚੀ ਲਿਖ ਕੇ ਅਗਲੇ ਉਹ ਮਾਰਦੇ ਨੇ ਬਾਹਰ ਲੈ ਲਓ। ਤੇ ਇੱਥੇ ਤੁਸੀਂ ਦੂਸਰੇ ਡਿਸਪੈਂਸਰੀਆਂ ਤੋਂ, ਦੂਸਰੇ ਹਸਪਤਾਲਾਂ ਤੋਂ ਡਾਕਟਰ ਵੀ, ਨਰਸਾਂ ਵੀ, ਸਫਾਈ ਕਰਮੀ ਵੀ ਤੇ ਫਾਰਮਾਸਿਸਟ ਵੀ ਜੀ ਉਹ ਪੱਟ ਕੇ ਲਿਆ ਰਹੇ ਹੋ ਕਿ ਜੀ ਤੁਹਾਨੂੰ ਪਰ ਮਰੀਜ਼ ਚੈੱਕ ਕਰਨ ਤੇ ਵੱਖਰਾ ਕਮਿਸ਼ਨ ਵੀ ਮਿਲੂਗਾ ਜੀ ਤਨਖਾਹ ਦੇ ਨਾਲ, ਜੀ ਆਹ ਪੱਤੇ ਨੇ ਜੀ। ਸੋ ਪਰ ਉੱਥੇ ਹੁਣ ਡਾਕਟਰ ਵੀ ਔਖੇ ਨੇ ਜੀ। ਕਈ ਡਾਕਟਰ ਨਾ ਕਟਾ ਚੁੱਕੇ ਨੇ, ਕਈ ਡਾਕਟਰ ਜਾਣਾ ਨਹੀਂ ਚਾਹੁੰਦੇ। ਤੇ ਦੂਸਰੇ ਪਾਸੇ ਮੈਨੂੰ ਪਤਾ ਲੱਗਿਆ ਫਾਰਮਾਸਿਸਟਾਂ ਨੇ ਕਿਹਾ ਕਿ ਭਾਈ ਅਸੀਂ ਕੰਮ ਤਾਂ ਪੂਰਾ ਕਰਨਾ, ਸਾਨੂੰ ਪੱਕੇ ਤਾਂ ਕਰ ਦੋ, ਅਸੀਂ ਦਿਹਾੜੀਆਂ ਦਈਆਂ। ਪਰ ਇਹ ਸਭ ਦੇ ਦਰਮਿਆਨ ਜਿਹੜਾ ਵੱਡਾ ਸਵਾਲ ਉੱਪਰ ਕੇ ਆਇਆ ਉਹ ਆਇਆ 30 ਕਰੋੜ ਦਾ। ਠੀਕ ਹੈ।
ਕਿ ਲੈ ਦੇ ਕੇ ਤੁਸੀਂ 10 ਕਰੋੜ ਖਰਚ ਵੀ ਦਿੱਤਾ ਜੇ ਤਾਂ ਉਹਦੇ ਇਸ਼ਤਿਹਾਰਾਂ ਦੇ 30 ਕਰੋੜ ਕਿਉਂ? ਇਹ ਪੈਸੇ ਦੀ ਬਰਬਾਦੀ ਨਹੀਂ, ਇਹ ਖਜ਼ਾਨੇ ਦੀ ਲੁੱਟ ਨਹੀਂ ਤਾਂ ਹੋਰ ਕੀ ਹੈ? ਜੀ ਤੇ ਜੀ ਉਹ ਵੀ ਅਧਿਕਾਰੀਆਂ ਦੇ ਗਲ ਗੁੱਠਾ ਦੇ ਕੇ, ਤੇ ਜਿਸ ਅਧਿਕਾਰੀ ਦੇ ਗਲ ਗੁੱਠਾ ਦਿੱਤਾ ਕਿ ਕਰ ਦਸਤਖਤ, ਉਹ ਕਹਿੰਦਾ ਮੈਂ ਨਹੀਂ ਕਰਦਾ, ਤੁਸੀਂ ਪੈਸਾ ਬਰਬਾਦ ਕਰ ਰਹੇ ਹੋ ਪੰਜਾਬ ਦਾ, ਮੈਂ ਹਾਂਜੀ ਨਹੀਂ ਦਿੰਦਾ 30 ਕਰੋੜ ਨੂੰ ਮਨਜ਼ੂਰੀ। ਤੇ ਉਹਨੇ ਜੀ ਜਦੋਂ ਸਾਈਨ ਕਰ ਤੋਂ ਨਾ ਕਰਤੀ ਤਾਂ ਉਹਦੇ ਸਮੇਂ ਦੇ ਦੌਰਾਨ ਜਿਹੜੀਆਂ ਹਸਪਤਾਲਾਂ ਦੀਆਂ ਕੋਈ ਮਸ਼ੀਨਾਂ ਖਰੀਦੀਆਂ, ਕੋਈ ਹੋਰ ਸਮਾਨ ਖਰੀਦਿਆ, ਉਹਦੇ ਨਾਂ ਤੇ ਜਾਂਚ ਖੋਲਤੀ ਤੇ ਉਹਦਾ ਬਦਲੀ ਕਰਤੀ ਤੇ ਉਹਨੂੰ ਉੱਥੋਂ ਹਟਾਤਾ। ਤੇ ਕਿੰਨੇ ਅਧਿਕਾਰੀ ਅਜਿਹੇ ਨੇ ਜਿਹੜੇ ਵਿਭਾਗਾਂ 'ਚ ਜਿਹੜੇ ਨਾਮਚੀਨ ਅਧਿਕਾਰੀ ਮੰਨੇ ਜਾਂਦੇ ਨੇ, ਚੰਗੇ ਅਧਿਕਾਰੀ, ਉਹਨਾਂ ਨੂੰ ਫਿਰ ਤੈਨਾਤੀਆਂ ਵੀ ਨਹੀਂ ਦਿੰਦੇ, ਲਾਉਣਾ ਕਿੱਥੇ ਅੱਗੇ? ਜੀ ਜੀ ਸੋ ਇਸ ਲਈ ਇਹ ਕਿਹੜੀ ਮਨਸ਼ਾ ਹੈ? ਸਵਾਲ ਇਹ ਹੈ ਕਿ ਜੇ ਉਹ ਤੁਹਾਨੂੰ ਲੱਗਦਾ ਹੈ ਕਿ ਉਹਨੇ ਆਪਣੇ ਕੰਮ ਦੇ ਸਮੇਂ 'ਚ ਘਪਲਾ ਕੀਤਾ ਹੈ, ਮਸ਼ੀਨਾਂ ਖਰੀਦ 'ਚ ਘਪਲਾ ਕੀਤਾ ਹੈ, ਤਾਂ ਜਨਾਬ ਬਦਲੀ ਨਹੀਂ ਹੁੰਦੀ, ਫਿਰ ਇਨਕੁਆਇਰੀ ਹੁੰਦੀ ਹੈ, ਫਿਰ ਕਾਰਵਾਈ ਹੁੰਦੀ ਹੈ, ਫਿਰ ਅੰਦਰ ਭੇਜਿਆ ਜਾਂਦਾ ਹੈ। ਤੇ ਜੇ ਸਿਰਫ 30 ਕਰੋੜ ਦਾ ਮਨਸ਼ਾ, ਫਿਰ ਤੁਸੀਂ ਲੁਕਾ ਨਹੀਂ ਸਕਦੇ ਇਸ ਗੱਲ ਨੂੰ। ਸੋ ਇਹ ਗੱਲ ਬਾਹਰ ਨਿਕਲ ਕੇ ਆਈ ਕਿ ਉਹ ਤੋਂ 30 ਕਰੋੜ ਰੁਪਈਆ ਜਬਰੀ ਮਨਜ਼ੂਰ ਕਰਾਉਣਾ ਚਾਹੁੰਦੇ ਸੀ ਇਸ਼ਤਿਹਾਰਾਂ ਲਈ, ਉਹਨੇ ਇਨਕਾਰ ਕਰਤੀ। ਇਸ ਲਈ ਉਹਦੇ ਤੇ ਵਿਭਾਗੀ ਕਾਰਵਾਈ ਦੇ ਹਵਾਲੇ ਨਾਲ ਉਹਦੀ ਬਦਲੀ ਵੀ ਕਰਤੀ, ਉਹਦੇ ਖਿਲਾਫ ਕਈ ਕਾਰਵਾਈਆਂ ਵੀ ਕੀਤੀਆਂ। ਸੋ ਸਰਕਾਰ ਕਰਦੀ ਘੱਟ ਹੈ, ਢੰਡੋਰਾ ਵੱਧ ਪਿੱਟ ਰਹੀ ਹੈ। ਉਸ ਹਵਾਲੇ ਨਾਲ ਉਹੀ ਹਾਲਤ ਸਕੂਲਾਂ ਦੀ ਹੈ, ਉਹੀ ਹਾਲਤ ਹਸਪਤਾਲਾਂ ਦੀ ਹੈ। ਤੇ ਇਸ ਸਥਿਤੀ ਦੇ ਵਿੱਚ ਪੰਜਾਬ ਸਰਕਾਰ ਆਪਣੇ ਆਪ ਨੂੰ ਇਸ਼ਤਿਹਾਰਾਂ ਰਾਹੀਂ ਸਾਬਤ ਕਰਨਾ ਚਾਹੁੰਦੀ ਹੈ ਕਿ ਸਾਡਾ ਕੰਮ ਬੋਲਦਾ। ਪਰ ਅਜੇ ਲੋਕ ਜਦੋਂ ਬੋਲਣਗੇ ਤਦ ਮੰਨਾਂਗੇ, ਜੇ ਲੋਕਾਂ ਦੇ ਮਨਾਂ ਦੇ ਉੱਤੇ ਸਰਕਾਰ ਆਪਣੀ ਛਾਪ ਛੱਡਣ 'ਚ ਨਾਕਾਮਯਾਬ ਹੋਈ ਹੈ। ਜੀ ਸ਼ਰਮਾ ਜੀ, ਅਗਲੀ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ। ਸਿੱਧੂ ਸਾਹਿਬ ਬਾਰੇ ਕਾਫੀ ਦਿਨਾਂ ਤੋਂ ਕਿਆਸਾਂ ਲਾਈਆਂ ਜਾ ਰਹੀਆਂ ਸੀ, ਅਟਕਲਾਂ ਸੀਗੀਆਂ ਕਿ ਸਿੱਧੂ ਸਾਹਿਬ ਨੂੰ 26 ਜਨਵਰੀ ਨੂੰ ਰਿਹਾਈ ਮਿਲ ਸਕਦੀ ਹੈ, ਉਹ ਬਾਹਰ ਆ ਸਕਦੇ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹਨਾਂ ਦੇ ਜਿਹੜੇ ਸਮਰਥਕ ਨੇ, ਉਹਨਾਂ ਨੂੰ ਚਾਹੁਣ ਵਾਲੇ ਨੇ, ਉਹਨਾਂ ਨੇ ਤਿਆਰੀਆਂ ਵੀ ਕੀਤੀਆਂ ਹੋਈਆਂ। ਖਬਰ ਇਹ ਗੱਲ ਕਹਿੰਦੀ ਹੈ ਕਿ ਸਿੱਧੂ ਸਾਹਿਬ ਰਿਹਾ ਹੋ ਸਕਦੇ ਨੇ, ਪਰ ਖਬਰ ਦੇ ਮਗਰ ਲੱਗਿਆ ਸਵਾਲੀਆ ਚਿੰਨ੍ਹ ਉਹੀ ਦਵੰਦ, ਉਹੀ ਦੁਚਿੱਤੀ ਬਰਕਰਾਰ ਰੱਖਦਾ, ਉਹ ਕੁਝ ਹੋਰ ਇਸ਼ਾਰਾ ਕਰਦਾ। ਜੀ ਪ੍ਰਵੀਨ ਜੀ, ਕਿੰਨੇ ਦਿਨਾਂ ਤੋਂ ਇਹ ਖਬਰ ਮੀਡੀਆ ਦੇ ਹਵਾਲੇ 'ਚ ਘੁੰਮ ਰਹੀ ਆ, ਸਰਕਾਰੀ ਗਲਿਆਰਿਆਂ 'ਚ ਘੁੰਮ ਰਹੀ ਆ, ਹਾਂਜੀ, ਕਿ ਨਵਜੋਤ ਸਿੱਧੂ ਰਿਹਾ ਹੋ ਸਕਦੇ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਤੁਸੀਂ ਜੇਲ੍ਹਾਂ ਦੇ ਨਿਯਮਾਂ ਨੂੰ ਸਮਝੋ ਤਾਂ ਉਹਦੇ ਵਿੱਚ ਸਾਫ਼ ਹੈ ਕਿ 3 ਸਾਲ ਤੋਂ ਘੱਟ ਵਾਲੀ ਸਜ਼ਾ ਵਾਲੇ ਬੰਦੇ ਨੂੰ ਏਦਾਂ ਰਿਹਾਈ ਨਹੀਂ ਮਿਲਦੀ ਜੀ। ਤੇ ਉਸ ਹਵਾਲੇ ਨਾਲ ਤਾਂ ਨਵਜੋਤ ਸਿੱਧੂ ਦੇ ਵਿੱਚ ਨਹੀਂ ਆਉਂਦੇ। ਪਰ ਜਿਹੜਾ ਆਜ਼ਾਦੀ ਅੰਮ੍ਰਿਤ ਮਹਾ ਉਤਸਵ ਦੇ ਨਾਂ ਤੇ ਭਾਰਤ ਸਰਕਾਰ ਨੇ ਯੋਜਨਾਵਾਂ ਲਿਆਂਦੀਆਂ, ਉਹਦੇ ਤਹਿਤ ਚੰਗੇ ਕਰੈਕਟਰ ਵਾਲੇ ਹੈ ਨਾ, ਉਹ ਸਾਰੇ ਪੈਮਾਨੇ ਉਹਦੇ 'ਚ 2-3 ਤਰ੍ਹਾਂ ਦੇ ਪੈਮਾਨੇ ਨੇ ਕਿ ਇਸ ਤਹਿਤ ਵਾਲੇ 2 ਸਾਲ ਤੋਂ ਘੱਟ ਸਜ਼ਾ ਵਾਲੇ ਵੀ, ਜਾਂ ਜਿਹਦੀ 50 ਸਾਲ ਤੋਂ ਉਮਰ ਬਣਦੀ ਹੈ, ਜਾਂ ਜਿਹਦੇ ਇਹੋ ਜਿਹੇ ਮਸਲੇ ਨੇ, ਅਜਿਹੇ ਮਸਲਿਆਂ 'ਚ ਅੰਦਰ ਨੇ, ਉਹ ਵੱਖੋ-ਵੱਖ ਕੈਟਾਗਰੀਆਂ ਬਾਈ, ਉਹਨਾਂ ਦੀ ਰਿਹਾਈ, ਉਹਨਾਂ ਦੇ ਵਿੱਚ ਨਵਜੋਤ ਸਿੱਧੂ ਦੀ ਰਿਹਾਈ ਬਣਦੀ ਹੈ। ਜੀ ਜੀ। ਤੇ ਉਸ ਹਵਾਲੇ ਨਾਲ ਜੇਲ੍ਹ ਵਿਭਾਗ ਵੱਲੋਂ ਜਿਹੜੇ 52 ਕੈਦੀਆਂ ਦੀ ਲਿਸਟ ਬਣਾਈ ਗਈ, ਉਹ 'ਚ ਨਵਜੋਤ ਸਿੱਧੂ ਦਾ ਨਾਮ ਹੈਗਾ। ਇਹ ਪੁਲਿਸ ਵਿਭਾਗ ਦੇ ਹਵਾਲਿਆਂ ਨਾਲ ਇਹ ਖਬਰ ਬਾਹਰ ਆਈ ਹੈ ਨਾ, ਕਿਸੇ ਕੋਲ ਲਿਸਟ ਨਹੀਂ ਆ ਅਜੇ। ਹਾਂਜੀ। ਸੋ 52 ਕੈਦੀ ਕਿਹੜੇ ਨੇ? ਪਰ ਹੁਣ ਜਿੱਥੇ ਆ ਕੇ ਚੱਕਰ ਫਸਦਾ, ਉਹ ਕਹਿੰਦੇ ਜੀ ਕਿ ਐਂ ਕਿਵੇਂ ਰਿਹਾ ਹੋ ਜਾਣਗੇ ਜੀ, ਕੈਬਨਿਟ ਦੀ ਬੈਠਕ ਨਹੀਂ ਹੋਈ, ਕੈਬਨਿਟ ਨੇ ਤਾਂ ਪਾਸ ਨਹੀਂ ਕੀਤਾ, ਰਾਜਪਾਲ ਦੀ ਤਾਂ ਮੋਹਰ ਨਹੀਂ ਲੱਗੀ ਜੀ। ਪਰ ਕੱਲ ਦੇ ਅਸੀਂ 2-3 ਪੱਤਰਕਾਰ ਲਗਾਤਾਰ ਵੱਖੋ-ਵੱਖ ਵਿਭਾਗਾਂ ਨਾਲ, ਵੱਖੋ-ਵੱਖ ਚੀਫ ਸੈਕਟਰੀਆਂ ਨਾਲ, ਵੱਖੋ-ਵੱਖ ਅਧਿਕਾਰੀਆਂ ਨਾਲ ਤਾਲਮੇਲ ਕਰ ਰਹੇ ਸੀ। ਉੱਥੋਂ ਨਵੀਂ ਗੱਲ ਨਿਕਲੀ ਪ੍ਰਵੀਨ ਜੀ। ਉਹ ਕਹਿੰਦੇ ਜੇ ਸਰਕਾਰ ਚਾਹਵੇ ਤਾਂ ਕੈਬਨਿਟ ਦੀ ਬੈਠਕ ਦੀ ਲੋੜ ਹੀ ਨਹੀਂ। ਉਹ ਅੱਛਾ ਜੀ ਹਾਂ। ਉਹ ਕਹਿੰਦੇ ਕਿ ਸਿੱਧਾ ਜਿਹਾ ਸਿਸਟਮ ਹੈ ਕਿ ਜੇਲ੍ਹ ਵਿਭਾਗ ਨੇ ਇੱਕ ਲਿਸਟ ਬਣਾਈ, ਠੀਕ ਹੈ, ਉਹ ਲਿਸਟ ਗ੍ਰਹਿ ਮੰਤਰਾਲੇ ਕੋਲ ਆ ਗਈ ਜੀ। ਗ੍ਰਹਿ ਮੰਤਰਾਲਾ ਉਹਦੇ ਵਿੱਚੋਂ ਜਿਨ੍ਹਾਂ ਨੂੰ ਸਹੀ ਪਾਵੇ ਕਿ ਹਾਂ ਜੀ ਇਹਦੇ ਪਰ ਵਿਚਾਰ ਹੋਣਾ ਚਾਹੀਦਾ ਹੈ ਜਾਂ ਇਹ ਰਿਹਾ ਹੋ ਸਕਦੇ ਜਾਂ ਨਹੀਂ, ਜੇ ਉਹ 51 ਚੋਂ 50 ਓਕੇ ਕਰ ਦਿੰਦਾ, 2 ਤੇ ਗੋਲ ਚੱਕਰ ਲਾ ਦਿੰਦਾ, ਫਿਰ ਉਹ ਫਾਈਲ ਮੁੱਖ ਮੰਤਰੀ ਕੋਲ ਜਾਂਦੀ ਹੈ। ਠੀਕ ਹੈ। ਤੇ ਜੇ ਮੁੱਖ ਮੰਤਰੀ ਚਾਹਣ ਕਿ ਜਿਨ੍ਹਾਂ ਦੇ ਗੋਲ ਚੱਕਰ ਲਾਇਆ ਉਹ ਵੀ ਰਿਹਾ ਹੋਣੇ ਚਾਹੀਦੇ ਨੇ, ਜਾਂ 2 ਹੋਰ ਕੱਟਣੇ ਆ, 4 ਬਾਹਰ ਕਰਨੇ ਆ, ਤਾਂ ਮੁੱਖ ਮੰਤਰੀ ਨੂੰ ਪੂਰਾ ਅਧਿਕਾਰ ਹੈ। ਠੀਕ ਹੈ। ਤੇ ਉਹ ਕਹਿੰਦੇ ਫਿਰ ਇਹਨੂੰ ਕੈਬਨਿਟ 'ਚ ਲਿਆਉਣ ਦੀ ਵੀ ਲੋੜ ਨਹੀਂ ਜੀ ਜੀ ਜੀ। ਤੇ ਮੁੱਖ ਮੰਤਰੀ ਵੱਲੋਂ ਓਕੇ ਹੋਵੇ ਤੇ ਰਾਜਪਾਲ ਤੋਂ ਹਾਂ ਕਰਾਓ ਤੇ ਤੁਸੀਂ ਰਿਹਾ ਕਰ ਸਕਦੇ ਹੋ। ਸੋ ਇਸ ਲਈ ਜਿਹੜਾ ਇਹ ਹੈ ਕਿ ਜੀ ਕੈਬਨਿਟ ਦੀ ਬੈਠਕ ਨਹੀਂ ਹੋ ਰਹੀ, ਕੈਬਨਿਟ ਦੀ ਬੈਠਕ ਟਲ ਗਈ, 1 ਫਰਵਰੀ ਤੇ ਲੈ ਗਏ, ਹੁਣ 1 ਤੋਂ ਵੀ 3 ਤੇ ਲੈ ਗਏ। ਸੋ ਇਸ ਲਈ ਇਹਦਾ ਮਤਲਬ ਉਹਦੀ ਮਨਸ਼ਾ ਦੀ ਉਹਦੀ ਲੋੜ ਨਹੀਂ। ਸੋ 26-27 ਜਨਵਰੀ ਤੋਂ ਪਹਿਲਾਂ ਜੇਕਰ ਮੁੱਖ ਮੰਤਰੀ ਇੱਕ ਵੀ ਦਿਨ ਫਾਈਲ ਤੇ ਓਕੇ ਕਰ ਦਿੰਦੇ ਨੇ ਔਰ ਉਸੇ ਦਿਨ ਰਾਜਪਾਲ ਕੋਲ ਪਹੁੰਚ ਜਾਂਦੀ ਹੈ ਤੇ ਰਾਜਪਾਲ ਤੋਂ ਆ ਜਾਂਦੀ ਹੈ, ਤਾਂ ਸਵੇਰ ਨੂੰ ਰਿਹਾਈ ਹੋ ਸਕਦੀ ਹੈ। ਅੱਛਾ ਜੀ। ਸੋ ਹੁਣ ਸਵਾਲ ਖੜਾ ਹੈ ਕਿ ਨਵਜੋਤ ਸਿੱਧੂ ਦੇ ਚੱਕਰ 'ਚ ਕਿਤੇ ਬਾਕੀ 50-52 ਵੀ ਨਾ ਰਹਿ ਜਾਣ। ਅਗਲੇ ਕਹਿਣ ਕਿ ਭਾਈ ਕਿਸੇ ਦੀ ਵੀ ਰਿਹਾਈ ਨਹੀਂ। ਸੋ ਹੁਣ ਜੇਕਰ ਉਹ ਕੈਬਨਿਟ ਵਾਲੇ ਫਾਰਮੂਲੇ ਚੋਂ ਲੰਘਦੇ ਨੇ ਤਾਂ ਫਿਰ 3 ਫਰਵਰੀ ਤੱਕ ਭੁੱਲ ਜਾਓ ਜੀ। ਜੇ ਮੁੱਖ ਮੰਤਰੀ ਸਾਹਿਬ ਚਾਹੁੰਦੇ ਨੇ ਕਿ ਨਹੀਂ
ਅਸੀਂ ਹੂੰ, ਆਜ਼ਾਦੀ ਅੰਮ੍ਰਿਤ ਮਹਾਉਤਸਵ ਦੇ ਨਾਂ ਦੇ ਉੱਤੇ ਪੰਜਾਬ ਦੀ ਲਿਸਟ ਵੀ ਵਿੱਚ ਸ਼ਾਮਲ ਕਰਨੀ, ਕਿ ਦੇਖੋ ਜੀ ਪੰਜਾਬ ਨੇ ਵੀ ਇੰਨੇ ਕੈਦੀ ਛੱਡੇ ਨੇ, ਜੀ, ਜੀ। ਤਾਂ ਉਹਦੇ ਵਿੱਚ ਫਿਰ ਕਹਿੰਦੇ ਕਿ ਇਹ ਲਿਸਟ ਨੂੰ ਪ੍ਰਵਾਨ ਕੀਤਾ ਜਾ ਸਕਦਾ। ਤੇ ਜੋ ਲਿਸਟ ਪ੍ਰਵਾਨ ਹੁੰਦੀ ਹੈ ਤਾਂ ਨਵਜੋਤ ਸਿੱਧੂ ਨੂੰ ਐ ਅੱਖੋਂ ਪਰੋਖੇ ਕਰਨਾ ਔਖਾ ਹੋਏਗਾ, ਕਿਉਂਕਿ ਉਹਦਾ ਹੂੰ, ਜੇਲ੍ਹ ਦਾ ਰਿਕਾਰਡ ਕਾਰਡ ਠੀਕ ਰਿਹਾ। ਉਹਨੇ ਇੱਕ ਵਾਰ ਵੀ ਪੈਰੋਲ ਨਹੀਂ ਮੰਗੀ ਜਿਹੜੀ ਉਹਨੂੰ ਮਿਲ ਸਕਦੀ ਸੀ। ਹੂੰ, ਹੂੰ, ਉਹਨੇ ਇੱਕ ਵਾਰ ਵੀ ਕੋਈ ਛੁੱਟੀ ਨਹੀਂ ਕੀਤੀ। ਉਹਨੇ ਅੰਦਰ ਜੀ, ਆਪਣੀ ਡਿਊਟੀ, ਕਲਰਕ ਵਾਲੀ ਡਿਊਟੀ ਪੂਰੀ ਨਿਭਾਈ ਹੈ। ਹੂੰ, ਉੱਕਾ ਦੁੱਕਾ ਆਪਸ ਵਿੱਚ ਮਾੜਾ ਜਿਹਾ ਕੈਦੀਆਂ ਨਾਲ ਹੋਇਆ, ਜਿਹੜਾ ਉਹਨਾਂ ਦਾ ਖਿੱਚੋਤਾਣ ਜਾਂ ਤਕਰਾਰ ਤੋਂ ਇਲਾਵਾ ਕੋਈ ਕਿਸੇ ਨਾਲ ਕੋਈ ਹਿੰਸਕ ਵਾਰਦਾਤ ਨਹੀਂ, ਕੋਈ ਕਿਸੇ ਨਾਲ ਗਾਲੀ ਗਲੋਚ ਨਹੀਂ, ਕੋਈ ਉਹਨਾਂ ਦਾ ਵਿਵਹਾਰ ਅਜਿਹਾ ਨਹੀਂ। ਸੋ ਇਹ ਹਾਂਜੀ। ਸਾਰੇ ਦੇ ਵਿੱਚ ਉਹਨਾਂ ਦੀ ਫਾਈਲ ਕਹਿੰਦੇ ਰਿਕਾਰਡ ਸਾਫ਼ ਹੈ, ਇਸ ਲਈ ਉਸਨੂੰ ਅੱਖੇ ਪਰੋਖੇ ਕਰਨਾ ਔਖਾ ਹੋਏਗਾ ਜੇ ਬਾਕੀਆਂ ਨੂੰ, ਜਾਂ ਹੂੰ, ਤਾਂ ਹੁਣ ਸਾਰਿਆਂ ਨੂੰ ਛੱਡਣਗੇ ਇਹ ਕਿ ਫਾਈਲੇ ਨਹੀਂ ਜੀ, ਫਰੋਲੀ ਜੀ, ਜਾਂ ਫਿਰ ਰਿਹਾਈ ਸੰਭਵ ਹੈ। ਸੋ ਇਸ ਲਈ ਕਾਂਗਰਸ ਨੇ ਜਿਹੜੀ ਤਿਆਰੀ ਕੀਤੀ ਹੈ ਉਹ ਵੀ ਇਸ ਹਵਾਲੇ ਨਾਲ ਇਸ਼ਾਰਾ ਕਰਦੀ ਕਿ ਰਿਹਾਈ ਦੀ ਹੋਣ ਦੀ ਸੰਭਾਵਨਾ ਹੈ। ਜਿਵੇਂ ਉਹਨੇ ਡਿਊਟੀ ਲਾਈ ਹੈ ਸਾਰੀ ਕਾਂਗਰਸ ਦੀ ਕਿ ਦਰਵਾਜ਼ੇ ਤੇ ਖੜ ਜਿਓ, ਜਿਵੇਂ ਉਹਨੇ ਤੈਅ ਕੀਤਾ ਕਿ 30 ਤਰੀਕ ਨੂੰ ਉੱਥੇ ਵੱਡਾ ਬੁਲਾਰਾ ਇਹੀ ਹੋਏਗਾ, ਨਵਜੋਤ ਸਿੱਧੂ ਹੋਏਗਾ। ਹੂੰ, ਉਹਦੀ ਹੂੰ, ਪਤਨੀ ਜਿਵੇਂ ਸਰਗਰਮ ਹੋਈ ਹੈ, ਜੀ, ਸੋ ਜਾਂ ਬੀਜੇਪੀ ਜਾਣ ਦੀਆਂ ਚਰਚਾਵਾਂ ਨੂੰ ਲੈ ਕੇ ਕਾਂਗਰਸ ਜ਼ਿਆਦਾ ਤੇਜ਼ ਹੋਈ ਹੈ ਕਿ ਹਾਂ ਨਵਜੋਤ ਸਿੱਧੂ ਰੋਕ ਕੇ ਰੱਖਣਾ। ਸੋ ਇਹ ਦੋ ਪਹਿਲੂਆਂ ਤੇ ਗੱਲ ਹੋ ਰਹੀ, ਤਾਂ ਮਤਲਬ 26 ਤਰੀਕ ਦੀ ਰਿਹਾਈ ਸੰਭਵ ਵੀ ਹੈ, ਪਰ ਨਿਰਭਰ ਸਾਰਾ ਕੁਝ ਮੁੱਖ ਮੰਤਰੀ ਸਾਹਿਬ, ਕਿਹੜੇ ਮੁੱਖ ਮੰਤਰੀ, ਭਗਵੰਤ ਮਾਨ ਜਾਂ ਕੇਜਰੀਵਾਲ, ਇਹ ਹੁਣ ਦੇਖਣ ਵਾਲੀ ਗੱਲ ਹੋਊਗੀ ਕਿਹਦੇ ਤੇ ਨਿਰਭਰ ਹੈ। ਸੋ ਕਿਸੇ ਨਾ ਜੀ, ਕਿਸੇ ਨਿਰਭਰ ਹੈ ਕਿ ਉਹਦੀ ਰਿਹਾਈ, ਦਸਤਖਤ ਕਿਹਦੇ ਹੋਣੇ ਆ ਤੇ ਸਹੀ ਕਿਹਨੇ ਪਾਉਣੀ ਹੈ, ਵੀ ਫਰਕ ਹੈ। ਹੂੰ, ਜੀ। ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਗੱਲ ਕਰੀਏ ਭਾਜਪਾ ਦੀ। ਤਾਂ ਭਾਜਪਾ ਪੰਜਾਬ ਦੇ ਬਾਰੇ ਉਹੀ ਲੀਹ ਕੁੱਟਦੀ ਆਈ ਹੈ, ਪੰਜਾਬ ਦੀ ਇਕਾਈ, ਜਿਹੜੀ ਦਿੱਲੀ ਤੋਂ, ਜੋ ਦਿੱਲੀ ਨੇ ਕਿਹਾ। ਖੇਤੀ ਕਾਨੂੰਨਾਂ 'ਚ ਆਪਾਂ ਵੇਖਿਆ, ਚੰਡੀਗੜ੍ਹ ਦੇ ਮਸਲੇ 'ਚ ਆਪਾਂ ਵੇਖਿਆ, SYL ਦੇ ਮਸਲੇ 'ਚ ਆਪਾਂ ਦੇਖਿਆ, ਇਹ ਹਮੇਸ਼ਾ ਦੁਬਿਧਾ 'ਚ ਰਹਿੰਦੇ ਕਿ ਕੀ ਕਰੀਏ। ਪਰ ਹੁਣ ਭਾਜਪਾ ਨੂੰ ਪੰਜਾਬ ਦੇ ਮਸਲੇ ਚੇਤੇ ਆਉਣ ਲੱਗੇ ਆ, ਤੇ ਤਾਜ਼ਾ ਉਦਾਹਰਨ ਇੱਥੋਂ ਦਿੱਤੀ ਜਾ ਸਕਦੀ ਹੈ ਵੀ ਪਹਿਲੀ ਵਾਰੀ, ਜੇ ਮੈਂ ਗਲਤ ਨਾ ਹੋਵਾਂ ਤਾਂ ਪਹਿਲੀ ਵਾਰੀ ਭਾਜਪਾ ਨੇ ਪੰਜਾਬ ਦੇ ਪਾਣੀਆਂ ਤੇ ਸਟੈਂਡ ਲਿਆ। ਬਿਆਨ ਤਾਂ ਬਹੁਤ ਦਿੱਤੇ ਹੋਣਗੇ, ਪਰ ਬਿਆਨ ਲੈਣਾ, ਫਾਰਮੈਲਿਟੀ ਕਰਨਾ ਤੇ ਸਟੈਂਡ ਲੈਣ 'ਚ ਬਹੁਤ ਫਰਕ ਹੁੰਦਾ ਜੀ। ਬਿਲਕੁਲ ਪ੍ਰਵੀਨ ਜੀ, ਪੰਜਾਬ ਦੀ ਵਿਧਾਨ ਸਭਾ 'ਚ ਚਾਹੇ ਇਹਨਾਂ ਦੇ ਇੱਕ MLA ਆ ਜਾਣ, ਚਾਹੇ ਵੱਧ ਆ ਜਾਣ, ਚਾਹੇ 2 ਆ ਜਾਣ, ਚਾਹੇ 8 ਆ ਜਾਣ, ਸੋ ਇਹ ਸਮੇਂ-ਸਮੇਂ ਤੇ ਪੰਜਾਬ ਦੇ ਮੁੱਦਿਆਂ ਤੇ ਬਾਈਕਾਟ ਕਰਕੇ ਭੱਜਦੇ ਰਹੇ ਨੇ। ਜੀ, 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 ਜੀ। ਭਾਜਪਾ ਵਾਲੇ ਉਹਨਾਂ ਮੁੱਦਿਆਂ ਤੇ ਬੋਲਣ ਤੋਂ ਕੰਨੀ ਕਤਰਾਉਂਦੇ ਰਹੇ ਨੇ, ਜਿਹੜੇ ਕੇਂਦਰ, ਹੂੰ, ਖਾਸ ਕਰਕੇ ਜਦੋਂ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ, ਤਾਂ ਬਿਲਕੁਲ ਹੈ। ਜੀ, ਜੀ। ਸੋ ਹੁਣ ਇਹਨਾਂ ਦੀ 2 ਰੋਜ਼ਾ ਮਤਲਬ ਕਿ ਇਜਲਾਸ ਕਹਿ ਲਓ, ਕਾਰਜਕਾਰਨੀ ਦੀ ਬੈਠਕ ਕਹਿ ਲਓ ਵੱਡੀ, ਜੀ। ਉਸ ਬੈਠਕ ਦੇ ਵਿੱਚ ਸਮੁੱਚੀ ਕਾਂਗਰਸ ਵੀ ਸ਼ਾਮਲ ਹੁੰਦੀ ਹੈ। ਸੋ ਲਗਭਗ, ਕਿਉਂਕਿ ਉੱਥੇ ਚਿਹਰੇ ਦੇਖਿਆ ਐਂ ਲੱਗਦਾ ਸੀ ਕਿ ਭਾਜਪਾ ਦੀ ਬੈਠਕ ਹੈ ਕਿ ਕਾਂਗਰਸ ਦੀ ਬੈਠਕ ਹੈ, ਸੋ ਜਿਸ ਕਦਰ ਜੀ, ਕਾਂਗਰਸੀ ਉੱਥੇ ਸਹੀ ਹੈ। ਭਾਰੀ ਨੇ। ਪਰ ਹੂੰ, ਉਹਦੇ ਵਿੱਚ ਉਚੇਚੇ ਤੌਰ ਤੇ ਗੁਜਰਾਤ ਦੇ ਮੁੱਖ ਮੰਤਰੀ ਨੂੰ, ਵਿਜੇ ਜੀ, ਰੂਪਾਣੀ ਉਹਨਾਂ ਨੂੰ ਸੱਦਿਆ ਜਾਂਦਾ ਹੈ। ਕਹਿੰਦੇ ਜੀ ਉਹ ਹਾਂਜੀ, ਫਾਰਮੂਲੇ ਸਮਝਾ ਕੇ ਗਏ ਨੇ ਜਿੱਤ ਦੇ। ਜੀ, ਤੇ ਜੀ। ਫਿਰ ਉਹ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ, ਤੇ ਉਹ ਪ੍ਰੈਸ ਕਾਨਫਰੰਸ ਦੱਸਿਆ ਜਾਂਦਾ ਕਿ ਇਸ ਕਾਰਜਕਾਰਨੀ ਦੇ ਵਿੱਚ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਮਤਾ ਪਾਸ ਕੀਤਾ ਗਿਆ। ਠੀਕ ਹੈ। ਤੇ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਏਦਾਂ ਸਟੈਂਡ ਨਹੀਂ ਕਦੇ ਲਿਆ ਬੀਜੇਪੀ ਨੇ ਪੰਜਾਬ ਦਾ। ਜੀ। ਤੇ ਉਹ ਕਹਿੰਦੇ ਜੀ ਮਤਾ ਪਾਸ ਕੀਤਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈਗਾ ਕਿਸੇ ਸੂਬੇ ਨੂੰ ਦੇਣ ਲਈ, ਅਸੀਂ ਪਾਣੀ ਨਹੀਂ ਦੇ ਸਕਦੇ। ਠੀਕ ਹੈ। ਤੇ ਇਸ ਲਈ ਕਹਿੰਦੇ ਜੀ ਸਾਡਾ ਸਟੈਂਡ ਸਪਸ਼ਟ ਹੈ। ਜੀ। ਤੇ ਦੂਸਰੇ ਪਾਸੇ ਨਾਲੇ ਕਹਿੰਦੇ ਜੀ ਪੰਜਾਬ 'ਚ ਨਸ਼ਿਆਂ ਦੀ ਗ੍ਰਿਫਤ ਤੇ ਪੰਜਾਬ ਕਹਿੰਦੇ ਜੀ ਕਿ ਜਿਹੜਾ ਭ੍ਰਿਸ਼ਟਾਚਾਰੀ ਮਾਮਲੇ 'ਚ ਘਿਰਿਆ, ਉਹਦੇ ਲਈ ਵੀ ਅਸੀਂ ਮੁਹਿੰਮ ਵੱਢਣ ਜਾ ਰਹੇ ਹਾਂ। ਉਹਦੇ ਲਈ ਵੀ ਅਸੀਂ ਇੱਕ ਮਾਰਚ ਕੱਢਾਂਗੇ, ਅਸੀਂ ਮਾਰਚ ਤੋਂ ਇੱਕ ਪਦ ਯਾਤਰਾ ਕਰਾਂਗੇ ਜੀ ਅਸੀਂ। ਸੋ ਠੀਕ ਹੈ। ਬੀਜੇਪੀ ਆਪਣੀ ਹੁਣ ਇੱਕ ਨਵੀਂ, ਮਤਲਬ ਇਹਨਾਂ ਕੋਲ ਸ਼ਬਦ ਵੀ ਨਹੀਂ ਹੁੰਦੇ ਪ੍ਰਵੀਨ ਜੀ, ਹੂੰ, ਹੈਨਾ। ਹੂੰ, ਉਹ ਭਾਸ਼ਾ ਵੀ ਇਹਨਾਂ ਦੀ ਅਜੇ ਵੀ ਇਹਨਾਂ ਦੀ ਉਹ ਪੰਜਾਬੀ ਨਹੀਂ ਆਉਂਦੀ। ਕਦੇ ਪਦ ਹੂੰ, ਯਾਤਰਾ, ਕਦੇ ਪਦਾਧਿਕਾਰੀ, ਹੈਨਾ, ਹਾਂਜੀ। ਕਦੇ ਪੰਨਾ ਪ੍ਰਮੁੱਖ, ਕਾਰਿਆਕਰਤਾ। ਜੀ, ਸੋ ਜੀ। ਇਹਨਾਂ ਕੋਲ ਪੰਜਾਬੀ ਵਾਲੇ ਸ਼ਬਦ ਵੀ ਦੇਸੀ, ਮੈਨੂੰ ਨਹੀਂ ਸਮਝ ਆਉਂਦੀ ਕਿਉਂ। ਪ੍ਰਸਤਾਵ, ਮਤਾ ਨਹੀਂ ਹਾਂਜੀ। ਕਹਿ ਹੁੰਦਾ, ਹੈ ਨਾ। ਸੋ ਇਹ ਸਾਰੀਆਂ ਹੂੰ, ਗੱਲਾਂ ਹੈਗੀਆਂ ਨੇ, ਚਲੋ। ਪਰ ਤਾਂ ਵੀ ਲੈ ਦੇ ਕੇ ਪੰਜਾਬ ਵਾਲੇ ਹਵਾਲੇ ਉਹਨਾਂ ਨੇ ਸਟੈਂਡ ਲਿਆ ਕਿ ਹਾਂ ਜੀ ਸਾਡੇ ਕੋਲ ਵਾਧੂ ਪਾਣੀ ਨਹੀਂ ਹੈਗਾ। ਸੋ ਹੁਣ ਠੀਕ ਹੈ। ਕਹਿੰਦੇ ਜੀ ਅਸੀਂ ਨਸ਼ਿਆਂ ਦੇ ਖਿਲਾਫ ਤੇ ਉਹਦੇ ਖਿਲਾਫ ਅਸੀਂ ਪੰਜਾਬ ਦੇ ਵਿੱਚ ਯਾਤਰਾ ਕਰਨ ਜਾ ਰਹੇ ਹਾਂ। ਮੈਨੂੰ ਪਤਾ ਲੱਗ ਰਿਹਾ ਪ੍ਰਵੀਨ ਜੀ ਹੂੰ, ਕਿ ਹੂੰ, ਉਸ ਦੇ ਵਿੱਚ ਅਹਿਮ ਤੌਰ ਦੇ ਉੱਤੇ ਅਮਿਤ ਸ਼ਾਹ ਔਰ ਰਾਜਨਾਥ ਦੀ ਵੱਡੀ ਭੂਮਿਕਾ ਰਹਿਣ ਵਾਲੀ ਹੈ। ਜੀ। ਇਹਨਾਂ ਦਾ ਏਜੰਡਾ ਇਹ, ਇਹਨਾਂ ਨੇ ਪ੍ਰੈਸ ਕਾਨਫਰੰਸ 'ਚ ਆਪ ਕਿਹਾ ਹਾਂਜੀ। ਕਿ ਪੰਜਾਬ ਦੇ ਵਿੱਚ ਨਸ਼ੇ ਦੀ ਜੋ ਹਾਲਤ ਹੈ ਜੀ, 2 ਹੂੰ, ਸਰਕਾਰਾਂ ਬਣ ਗਈਆਂ ਉਸ ਦੇ ਨਾਂ ਦੇ ਉੱਤੇ, ਚਾਹੇ ਕੈਪਟਨ ਦੀ, ਚਾਹੇ ਭਗਵੰਤ ਮਾਨ ਦੀ, ਉਹਨੇ ਕੀਤਾ ਕੁਝ ਨਹੀਂ। ਮਤਲਬ ਹੁਣ ਇਹਨਾਂ ਤੋਂ ਚਾਹੁੰਦੇ ਕਿ ਤੀਜੀ ਸਾਡੀ ਵੀ ਬਣਾ ਦਿਓ ਇਸੇ ਮੁੱਦੇ ਤੇ। ਹਾਂਜੀ, ਸੋ ਹਾਂਜੀ, ਇਹ ਬਿਲਕੁਲ ਏਦਾਂ ਹੀ। ਇਸ ਲਈ ਹੂੰ, ਭ੍ਰਿਸ਼ਟਾਚਾਰੀ। ਪਰ ਨਾਲੇ ਕਹਿੰਦੇ ਕਿ ਅਸੀਂ ਮਿਸ਼ਨ 24 ਨੂੰ ਲੈ ਕੇ ਤੁਰੇ, ਠੀਕ ਤੇ ਹੈ। ਮਿਸ਼ਨ 24 ਨੂੰ ਲੈ ਕੇ ਰਾਜਨਾਥ ਸਿੰਘ ਔਰ ਅਮਿਤ ਸ਼ਾਹ ਦੀ ਕਹਿੰਦੇ ਉਚੇਚੀ ਡਿਊਟੀ ਹਾਈ ਕਮਾਂਡ ਨੇ ਲਾ ਦਿੱਤੀ ਆ ਕਿ ਹੂੰ, ਭਾਈ ਤੁਸੀਂ ਪੰਜਾਬ ਦੀ ਕੋਈ ਵਿਧਾਨ ਸਭਾ ਨਹੀਂ ਛੱਡਣੀ, ਠੀਕ ਹੈ। ਤੇ ਜੀ। ਪੰਜਾਬ ਦੇ ਹਰ ਪਿੰਡਾਂ ਤੱਕ ਪਹੁੰਚ ਕਰਨ ਦੇ ਲਈ ਇਹਨਾਂ ਨੇ ਕਾਂਗਰਸੀਆਂ ਦਾ ਸਹਾਰਾ ਲਿਆ। ਚਾਹੇ ਉਹ ਕੈਪਟਨ ਹੂੰ, ਨੇ, ਚਾਹੇ ਉਹ ਜਾਖੜ ਨੇ, ਚਾਹੇ ਉਹ ਕਾਂਗੜ ਨੇ, ਚਾਹੇ ਬਲਬੀਰ ਸਿੱਧੂ ਨੇ, ਚਾਹੇ ਰਾਜਕੁਮਾਰ ਬੇਰਕਾ ਨੇ, ਚਾਹੇ ਸੋਢੀ ਨੇ, ਜੀ। ਚਾਹੇ ਸੁੰਦਰ ਸ਼ਾਮ ਅਰੋੜਾ ਨੇ। ਉਹਨਾਂ ਦੇ ਰਾਹੀਂ ਸ਼ਹਿਰਾਂ ਪਿੰਡਾਂ 'ਚ ਹਰ ਥਾਂ ਵੜਨਾ। ਕਹਿੰਦੇ
23 ਤੋਂ ਹੁਣ 117 ਤੱਕ ਜਾਣਾ ਤਾਂ ਲੋੜ ਤਾਂ ਪੈਣੀ ਹੈ ਨਾ ਲੀਡਰਾਂ ਦੀ। ਹਾਂਜੀ ਬਿਲਕੁਲ। ਸੋ ਇਸ ਲਈ ਉਹਨਾਂ ਦੇ ਸਹਾਰੇ ਨੇ। ਪਰ ਸਵਾਲ ਵੱਡਾ ਇਹ ਖੜਾ ਪ੍ਰਵੀਨ ਜੀ, ਸੁਣਨ ਨੂੰ ਬੜਾ ਚੰਗਾ ਲੱਗਦਾ ਕਿ ਪਾਣੀਆਂ ਤੇ ਸਾਡਾ ਸਟੈਂਡ ਹੈ ਕਿ ਪਾਣੀ ਕਿਸੇ ਨੂੰ ਨਹੀਂ ਦੇਣੇ, ਪਰ ਜੀ ਇਹ ਸਟੈਂਡ ਤਾਂ ਪੰਜਾਬ ਦੀ ਕਾਂਗਰਸ ਵੀ ਲੰਮੇ ਸਮੇਂ ਤੋਂ ਲੈਂਦੀ ਰਹੀ ਹੈ, ਇਹ ਸਟੈਂਡ ਲੈਂਦੀ ਤਾਂ ਪੰਜਾਬ ਦੀ ਅਕਾਲੀ ਦਲ ਵੀ ਲੰਮੇ ਸਮੇਂ ਤੋਂ ਲੈਂਦੀ ਰਹੀ ਹੈ, ਬਿਲਕੁਲ ਤੇ ਕੋਈ ਫਿਰ ਸ਼ੱਕ। ਹੱਲ ਕਿਉਂ ਨਹੀਂ ਹੋਇਆ? ਦਿੱਲੀ 'ਚ ਉਹਨਾਂ ਦੀ ਵੀ ਸਰਕਾਰਾਂ ਰਹੀਆਂ, ਉਹਨਾਂ ਦੇ ਜੀ ਭਾਈਵਾਲਾਂ ਦੀਆਂ ਸਰਕਾਰਾਂ ਰਹੀਆਂ, ਸਿੱਧੀਆਂ ਸਰਕਾਰਾਂ ਰਹੀਆਂ, ਦਿੱਲੀ ਤੋਂ ਲੈ ਕੇ ਹਰਿਆਣੇ ਤੋਂ ਲੈ ਹੂੰ ਕੇ ਪੰਜਾਬ ਤੱਕ। ਜੀ ਇਹਦਾ ਮਤਲਬ ਸਿਰਫ ਬਿਆਨਬਾਜ਼ੀ। ਜੇਕਰ ਹੁਣ ਇਹ ਵੱਖਰੇ ਨੇ, ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਪੰਜਾਬ ਦੇ ਹਿਤੈਸ਼ੀ ਹਾਂ, ਜੋ ਨਰਿੰਦਰ ਮੋਦੀ ਜੀ ਨੇ ਸਿੱਖਾਂ ਲਈ ਪੰਜਾਬ ਲਈ ਕੀਤਾ ਸੀ ਉਹਦੇ ਲਈ ਵੀ ਮਤਾ ਪਾਸ ਕੀਤਾ, ਉਹਨਾਂ ਧੰਨਵਾਦ ਮਤਾ, ਤਾਂ ਫਿਰ ਜਾਓ ਨਾ ਕਿ ਜਿਹੜੀਆਂ ਚੀਜ਼ਾਂ ਲਈ ਧੰਨਵਾਦ ਕੀਤਾ ਉਹਨਾਂ 'ਚ ਇਹ ਵੀ ਸ਼ਾਮਲ ਕਰਾ ਲਓ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ, ਪੰਜਾਬ ਦੇ ਪਾਣੀਆਂ ਤੇ ਪੰਜਾਬ ਦੀ ਮਾਲਕੀ ਪੰਜਾਬ ਦੀ ਆ, ਪੰਜਾਬ ਆਪਣੇ ਤਹਿ ਨਾਲ ਦਊਗਾ ਪਾਣੀ ਤੇ ਆਪਣੇ ਮੁੱਲ ਵੀ ਲਊਗਾ ਪਾਣੀਆਂ ਦਾ, ਪੰਜਾਬੀ ਇਲਾਕੇ ਖਿੱਤੇ ਸਾਨੂੰ ਛੱਡੇ। ਸੋ ਮੋਦੀ ਜੀ ਤੋਂ ਇਹ ਵੀ ਕਰਾ ਲਓ। ਜੀ ਬਿਲਕੁਲ। ਹੁਣ ਨਰਿੰਦਰ ਮੋਦੀ ਨੇ ਤਾਂ ਆਪਣੇ ਸੰਸਦ ਮੈਂਬਰਾਂ ਨੂੰ ਵੀ ਨਹੀਂ ਪੁੱਛਣਾ ਹੁੰਦਾ, ਆਪਣੀ ਕੈਬਨਿਟ ਨੂੰ ਵੀ ਨਹੀਂ ਪੁੱਛਣਾ ਹੁੰਦਾ, ਹੁਕਮ ਸੁਣਾਉਣਾ ਹੁੰਦਾ ਕਿ ਇੰਨੀ ਜੀ ਤਰੀਕ ਨੂੰ ਆਹ ਮਤਾ ਲਿਆ ਰਹੇ ਆ, ਸਾਰੇ ਬਾਂਹ ਖੜੀ ਕਰਕੇ ਕਰ ਦਿਓ ਜੀ ਹਾਂ। ਔਰ ਇੱਕ ਦਿਨ ਪਹਿਲਾਂ ਦੱਸਦੇ ਨੇ ਰਾਤ ਨੂੰ ਉਹਨਾਂ ਨੂੰ। 3 ਖੇਤੀ ਕਾਨੂੰਨਾਂ ਦੇ ਮਾਮਲੇ 'ਚ ਦੇਖਿਆ ਸੀ, NRC CA ਦੇ ਮਾਮਲੇ 'ਚ ਦੇਖਿਆ ਸੀ। ਸੋ ਜਿਹੜੀ ਆਪਣੀ ਕੈਬਨਿਟ ਨੂੰ ਭਰੋਸੇ 'ਚ ਨਹੀਂ ਲੈਂਦੀ, ਜਿਹੜੇ ਜੀ ਆਪਣੇ MPਆਂ ਨੂੰ ਭਰੋਸੇ 'ਚ ਲੈਂਦੇ, ਤਾਂ ਫਿਰ ਉਹਨਾਂ ਲਈ ਇਹ ਕੰਮ ਕੀ ਔਖਾ ਜਨਾਬ। ਸੋ ਅਸ਼ਵਨੀ ਸ਼ਰਮਾ ਜੀ ਜੇ ਨਵੇਂ ਕਾਂਗਰਸੀ ਬਣੇ, ਭਾਜਪਾਈ, ਜਾਣ ਨਰਿੰਦਰ ਮੋਦੀ ਕੋਲ ਕਿ ਲਓ ਜੀ ਪਾਣੀਆਂ ਦੇ ਮਸਲੇ ਤੇ ਸਟੈਂਡ ਅਸੀਂ ਵੀ ਬਾਕੀਆਂ ਪਾਰਟੀਆਂ ਮੰਗ ਲੈ ਰਹੇ ਹਾਂ, ਪਰ ਵੱਖਰੇ ਤਾਂ ਦਿਖਾਂਗੇ, ਆਪਾਂ ਹੱਕ ਦੇ ਦਿਓ ਜੀ ਪੰਜਾਬ ਨੂੰ ਪਾਣੀ ਦਾ, ਕਰਾ ਲਿਆਓ ਨਾ। ਸੋ ਸਵਾਲ ਬਿਆਨ ਦਾ ਨਹੀਂ ਹੈ, ਜੀ ਸਵਾਲ ਕੁਝ ਕਰ ਗੁਜ਼ਰਨ ਦਾ। ਔਰ ਅਜੇ ਪੰਜਾਬ ਭਾਜਪਾ ਨੂੰ ਤੱਤੇ ਚਿਮਟੇ ਨਾਲ ਛੂਹਣ ਲਈ ਤਿਆਰ ਨਹੀਂ, ਚਾਹੇ ਰਹਿੰਦੀ ਕਾਂਗਰਸ ਵੀ ਲੈ ਜਾਣ, ਰਹਿੰਦੇ ਅਕਾਲੀ ਵੀ ਲੈ ਜਾਣ। ਤਿਆਰੀ ਸੀ 29 ਤਰੀਕ ਨੂੰ ਜੇਕਰ ਰੈਲੀ ਹੋ ਜਾਂਦੀ ਅਮਿਤ ਸ਼ਾਹ ਦੀ, ਕੁਝ ਵੱਡੇ ਚਿਹਰੇ ਸ਼ਾਮਲ ਹੋਣੇ ਸੀ। ਹਾਂਜੀ ਸੋ ਉਹ ਆਉਂਦੇ ਦਿਨਾਂ 'ਚ ਹੋ ਸਕਦੇ ਨੇ, ਕਿਉਂਕਿ ਅਮਿਤ ਸ਼ਾਹ ਦੀ ਰੈਲੀ ਹੋਣੀ ਹੈ। ਹੁਣ ਉਹ ਫਰਵਰੀ ਦੀ ਬਜਾਏ ਸ਼ਾਇਦ ਮਾਰਚ 'ਚ ਹੋਵੇ, ਜਦੋਂ ਤੋਂ ਇਹ ਯਾਤਰਾ ਸ਼ੁਰੂ ਕਰਨ। ਉਹਦਾ ਉਦਘਾਟਨੀ ਸਮਾਗਮ ਅਮਿਤ ਸ਼ਾਹ ਤੇ ਰਾਜਨਾਥ ਕਰਨ, ਚਾਹੇ ਦੋਏ ਆਉਣ, ਚਾਹੇ ਦੋਵਾਂ 'ਚੋਂ ਇੱਕ ਅਮਿਤ ਸ਼ਾਹ ਤਾਂ ਆਉਣਾ ਹੀ ਆਉਣਾ। ਉਸ ਦਿਨ ਵੱਡੇ ਚਿਹਰੇ, ਉਹਨਾਂ 'ਚ ਅਕਾਲੀਆਂ ਦੇ ਚਿਹਰੇ ਵੀ ਸ਼ਾਮਲ ਨੇ, ਉਹਨਾਂ ਦੀ ਵੀ ਸ਼ਾਮਲ ਹੋਣ ਦੀ ਸੰਭਾਵਨਾ। ਸੋ ਇਸ ਲਈ ਲੈ ਦੇ ਕੇ ਸਿਰਫ ਰਾਜਨੀਤਿਕ ਤੌਰ ਦੇ ਉੱਤੇ ਬਿਆਨਬਾਜ਼ੀ ਹੈ, ਪੰਜਾਬ ਦੇ ਭਲੇ ਦੀ ਹਿੱਤ ਦੀ ਲੜਾਈ ਅਜੇ ਲੜਦੀ ਬੀਜੇਪੀ ਕਿਤੇ ਨਜ਼ਰ ਨਹੀਂ ਆਉਂਦੀ। ਜੀ ਸ਼ਰਮਾ ਜੀ ਜਾਂਦਿਆਂ ਦੀ ਗੱਲ ਕਰੀਏ ਆਪਾਂ NRIs ਦੀ। NRIs ਨੇ ਅੱਡੋ-ਅੱਡ ਤਰੀਕਿਆਂ ਦੇ ਨਾਲ, ਕਿਸੇ ਨੇ ਸਮਾਜਿਕ ਕੰਮਾਂ ਦੇ ਵਿੱਚ ਯੋਗਦਾਨ ਪਾਇਆ, ਕਿਸੇ ਨੇ ਧਾਰਮਿਕ ਕੰਮਾਂ ਦੇ ਵਿੱਚ, ਕਿਸੇ ਨੇ ਖੇਡਾਂ ਦੇ ਵਿੱਚ NRIs ਨੇ ਪੰਜਾਬ ਨੂੰ ਪੈਸਾ ਭੇਜਿਆ। ਯਾਦਗਾਰੀ ਗੇਟ ਵੀ ਬਣਵਾਏ, ਪਿੰਡਾਂ ਦੇ ਸਕੂਲ, ਸਟੇਡੀਅਮ, ਪੈਸਾ ਖਰਚਿਆ ਲੋਕਾਂ ਨੇ ਦਿਲ ਖੋਲ੍ਹ ਕੇ ਕਿ ਮੇਰਾ ਪਿੰਡ ਏਦਾਂ ਸੋਹਣਾ ਲੱਗੇ, ਮੇਰਾ ਪਿੰਡ ਇਹ ਲੱਗੇ, ਮੇਰੇ ਪਿੰਡ ਦੇ ਲੋਕ ਆਸ਼-ਆਸ਼ ਕਰਨ। ਲਾਇਬ੍ਰੇਰੀਆਂ ਵੀ ਬਣਵਾ ਰਹੇ ਨੇ ਕਈ, ਪਰ ਵਿੱਚੋਂ ਬਹੁਤਿਆਂ ਦੇ ਤਜਰਬੇ ਕੋਈ ਚੰਗੇ ਵੀ ਨਹੀਂ ਰਹੇ ਉਹ, ਕਿਉਂਕਿ ਪਿੰਡਾਂ ਦੀ ਪੋਲਿਟਿਕਸ ਜਾਂ ਕੋਈ ਹੋਰ ਚੀਜ਼ਾਂ ਦੀ ਭੰਨ ਤੋੜ, ਉਹਨਾਂ ਨੇ ਇਹਨਾਂ ਚੀਜ਼ਾਂ ਨੇ, ਮੰਨ ਲਓ ਕਿਸੇ NRI ਨੇ ਪੈਸੇ ਖਰਚ ਕੇ ਕੋਈ ਕਰਵਾਤਾ ਕੁਛ ਵੀ, ਉਹਦੀ ਭੰਨ ਤੋੜ ਹੋ ਗਈ, ਫਿਰ ਉੱਥੋਂ ਮਨ ਵੀ ਲੋਕਾਂ ਦਾ ਚੱਲਿਆ ਕਿ ਅਸੀਂ ਯਾਰ ਕੀ ਸੋਚ ਕੇ ਕਰਦੇ ਹਾਂ ਤੇ ਸਾਡੇ ਤੋਂ ਬਾਅਦ ਇਹਨਾਂ ਚੀਜ਼ਾਂ ਦਾ ਹਸ਼ਰ ਕੀ ਹੁੰਦਾ। ਹੁਣ NRIs ਦੇ ਬਾਰੇ ਇਹ ਗੱਲ ਸੁਣਨ ਦੇ ਵਿੱਚ ਆ ਰਹੀ ਹੈ ਕਿ NRIs ਪੰਚਾਇਤ ਖਾਤਿਆਂ ਰਾਹੀਂ ਦਾਨ ਕਰ ਸਕਣਗੇ, ਤੇ ਬਕਾਇਦਾ ਸਕੀਮਾਂ ਨੇ ਕਿ ਜੇ ਤੁਸੀਂ ਐ ਕਰਨਾ ਤਾਂ ਉਹ ਸਾਰਾ ਦੱਸਿਓ ਕਿ ਕੀ ਸਿਸਟਮ ਹੈ, ਤੇ ਕੀ ਇਹ ਜ਼ਰੂਰੀ ਹੈ, ਮੈਂਡੇਟਰੀ ਹੈ, ਜਾਂ ਫਿਰ ਆਪਣੀ ਮਨ ਮਰਜ਼ੀ ਤੇ ਹੈ ਕਿ ਜਿਵੇਂ ਮਰਜ਼ੀ ਤੁਸੀਂ ਕਰ ਸਕਦੇ ਹੋ। ਦੇਖੋ ਪ੍ਰਵੀਨ ਜੀ, NRI ਹੁਣ ਵੀ ਪੰਜਾਬ ਦੇ, ਜਿਵੇਂ ਤੁਸੀਂ ਦੁਰਸਤ ਫਰਮਾਇਆ ਕਿ ਪੰਜਾਬ ਦੇ ਪਿੰਡਾਂ ਦੀ ਨੁਹਾਰ ਬਦਲਣ ਦੇ ਲਈ, ਆਪਣੇ ਪਿੰਡ ਦਾ ਚਾਹੇ ਗੁਰੂ ਘਰ ਹੋਵੇ, ਚਾਹੇ ਵਿਦਿਆ ਦਾ ਮੰਦਿਰ ਹੋਵੇ, ਚਾਹੇ ਸਕੂਲ ਹੋਵੇ, ਨਾ ਚਾਹੇ ਧਰਮਸ਼ਾਲਾ ਹੋਵੇ, ਚਾਹੇ ਗਰਾਊਂਡ ਹੋਣ, ਚਾਹੇ ਸ਼ਮਸ਼ਾਨ ਘਾਟ ਹੋਣ, ਚਾਹੇ ਕਮਿਊਨਿਟੀ ਹਾਲ ਹੋਣ, ਚਾਹੇ ਲਾਇਬ੍ਰੇਰੀਆਂ ਹੋਣ, ਚਾਹੇ ਪੰਚਾਇਤ ਘਰ ਹੋਵੇ, ਜਾਂ ਪਾਰਕ ਬਣਾਉਣਾ ਹੋਵੇ, ਜਾਂ ਬੱਚਿਆਂ ਲਈ ਕੋਈ ਸਹਾਇਤਾ ਕਰਨੀ ਹੋਵੇ, ਗਰੀਬ ਗਰੂਬੇ ਨੂੰ ਛੱਤ ਪਾ ਕੇ ਦੇਣੀ ਹੋਵੇ, ਨਲਕਾ ਲਵਾਉਣਾ ਹੋਵੇ, ਆਪਣੇ ਸਮੇਂ ਆਪਣੇ ਹਵਾਲੇ ਨਾਲ ਆਪਣੇ ਇਲਾਕੇ 'ਚ, ਆਪਣੇ ਪਿੰਡਾਂ 'ਚ ਯੋਗਦਾਨ ਪਾਉਂਦੇ ਰਹਿੰਦੇ ਨੇ। ਹਾਂਜੀ ਪਰ ਉਹ ਯੋਗਦਾਨ ਪਾਉਂਦੇ ਨੇ ਜਾਂ ਪੰਚਾਇਤ ਮੈਂਬਰਾਂ ਦੇ ਰਾਹੀਂ, ਜਾਂ ਆਪਣੇ ਮਿੱਤਰ ਸੱਜਣਾ ਰਾਹੀਂ, ਜਾਂ ਆਪਣੇ ਰਿਸ਼ਤੇਦਾਰਾਂ ਰਾਹੀਂ, ਜਾਂ ਕਿਸੇ ਸੰਸਥਾ ਕਮੇਟੀ ਰਾਹੀਂ, ਜਾਂ ਆਪਣੀ NRI ਸਭਾ ਬਣਾ ਕੇ। ਸੋ ਉਹਦੇ ਰਾਹੀਂ ਉਹ ਆਪਣਾ ਯੋਗਦਾਨ ਪਾਉਂਦੇ ਨੇ, ਪਰ ਜ਼ਿਆਦਾਤਰ ਉਹ ਨਿਰਾਸ਼ ਹੁੰਦੇ ਨੇ ਜੀ, ਚਾਹੇ ਉਹ ਪੈਸਿਆਂ ਦੀ ਘਪਲੇਬਾਜ਼ੀ ਨੂੰ ਲੈ ਕੇ ਹੋਵੇ, ਚਾਹੇ ਉੱਥੇ ਨਾਮ ਲਿਖਾਉਣ ਨੂੰ ਲੈ ਕੇ ਹੋਵੇ, ਚਾਹੇ ਉੱਥੇ ਫੋਟੋਆਂ ਖਿਚਾਉਣ ਨੂੰ ਲੈ ਕੇ ਹੋਵੇ, ਚਾਹੇ ਉਹ ਪਿੰਡ ਦੀ ਸਿਆਸਤ ਨੂੰ ਲੈ ਕੇ ਹੋਵੇ। ਸੋ ਉਹਦੇ ਕਿੰਨੇ ਹੀ ਅਰਥ ਕੱਢ ਲਏ ਜਾਂਦੇ ਨੇ ਕਿ ਭਾਈ ਸੋਚੋ ਕਿ ਜਿਹੜਾ ਬੰਦਾ ਬਾਹਰ ਜਾਂਦਾ ਹੈ, ਜਦੋਂ ਉੱਥੇ ਦਾ ਸੰਸਾਰ ਦੇਖਦਾ, ਉੱਥੇ ਦੀ ਨਿਯਮ ਦੇਖਦਾ, ਤਾਂ ਉਹ ਚਾਹੁੰਦਾ ਕਿ ਮੈਂ ਇਹੋ ਜਿਹਾ ਆਪਣੇ ਘਰ ਨੂੰ ਵੀ ਬਣਾ ਲਵਾਂ, ਆਪਣੇ ਗ੍ਰਾਂ ਨੂੰ ਵੀ ਬਣਾ ਲਵਾਂ, ਆਪਣੇ ਪਿੰਡ ਨੂੰ ਵੀ ਬਣਾ ਲਵਾਂ। ਇਸ ਲਈ ਉਸ ਨੇਕ ਦਿਲੀ ਨਾਲ ਉਹ ਕਰਦਾ, ਤੇ ਜਦੋਂ ਕੋਈ ਚੰਗਾ ਕਰਦਾ ਤਾਂ ਉਹ ਚਾਹੁੰਦਾ ਹੁੰਦਾ ਕਿ ਮੈਨੂੰ ਉਹਦੀ ਸ਼ਾਬਾਸ਼ੀ ਵੀ ਮਿਲ ਜਾਵੇ। NRI ਨੇ ਸਾਲ ਦੇ ਵਿੱਚ 365 ਦਿਨਾਂ ਚੋਂ ਮਸਾਂ 65 ਦਿਨ ਨਹੀਂ ਪਿੰਡ ਗੁਜ਼ਾਰਨੇ ਹੁੰਦੇ। ਸਹੀ ਹੈ, ਬਿਲਕੁਲ। ਜੇ ਉਹ 2 ਮਹੀਨੇ ਲਈ ਆ ਵੀ ਜਾਵੇ ਪੰਜਾਬ, ਤਾਂ ਵੀ ਪਿੰਡ 'ਚ ਉਹਨੇ 30-40 ਦਿਨ ਰਹਿਣਾ ਹੁੰਦਾ, ਬਾਕੀ ਦਿਨ ਤਾਂ ਤੋਰੇ ਫੇਰੇ ਹੀ ਹੁੰਦੇ ਨੇ।
ਤੋਰੇ ਫਿਰੇ ਸੋ ਹੁੰਦੇ ਜੇ ਜੀ। 30-40 ਦਿਨ ਉਹਨੂੰ ਸ਼ਾਬਾਸ਼ ਦੇ ਦੋਗੇ, ਇੱਕ ਸਮਾਗਮ ਕਰਾ ਦੋਗੇ ਮਾਨਤਾਨ ਲਈ, ਤਾਂ ਹਰਜ ਕੀ ਹੈ? ਹੂੰ। ਤੇ ਪਰ ਸਾਨੂੰ ਲੱਗਣਾ ਲੈ ਬਾਈ ਇਹਦੀ ਤਖਤੀ ਲੱਗੂਗੀ, ਇਹਦੇ ਪਿਓ ਦਾ ਨਾਂ ਲੱਗੂਗਾ, ਲੈ ਇਹਦਾ ਪਿਓ ਤਾਂ ਇੱਥੇ ਕਾਖੇ ਵੜਦਾ ਹੁੰਦਾ ਸੀ। ਉਸੋ ਜੀ। ਭਾਈ ਜੇ ਉਹਨੇ ਮਿਹਨਤ ਕੀਤੀ ਆ ਤਾਂ ਹੂੰ। ਇਹਦਾ ਮਤਲਬ ਅਗਲੇ ਦੇ ਬਜ਼ੁਰਗਾਂ ਨੂੰ ਮਾਨਤਾਨ ਦੇਣਾ ਚਾਹੁੰਦਾ, ਇਹ 'ਚ ਹਰਜ ਕੀ ਆ? ਹਰਜ ਕੀ ਸੋ ਬਿਲਕੁਲ। ਇਸ ਪਹਿਲੂ ਨੂੰ NRI ਭਰਾਵਾਂ ਦੇ ਮਨਾਂ ਦੇ ਬਲਬਲਿਆਂ ਨੂੰ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਫੜ ਲਿਆ। ਹੂੰ। ਉਹ ਕਹਿੰਦੇ ਜੀ ਤੁਸੀਂ ਆਪਣੇ ਬਜ਼ੁਰਗ ਦਾ ਨਾਂ ਲਿਖਾਉਣਾ, ਤੁਸੀਂ ਜੀ। ਆਪਣੇ ਜਵਾਕ ਦਾ ਨਾਂ ਲਿਖਾਉਣਾ, ਆਪਣੇ ਹਾਂਜੀ। ਖਾਨਦਾਨ ਦਾ ਨਾਂ ਲਿਖਾਉਣਾ, ਆਪਣਾ ਨਾਂ ਲਿਖਾਉਣਾ, ਲਿਖਾਓ। ਪਟਾ ਵੀ ਲਾਵਾਂਗੇ, ਫੱਟੀ ਵੀ ਲਾਵਾਂਗੇ, ਤਖਤੀ ਵੀ ਲਾਵਾਂਗੇ, ਤੇ ਆਹ ਚੀਜ਼ਾਂ ਤੁਸੀਂ ਖਰਚ ਕਰ ਸਕਦੇ ਹੋ, ਤੇ ਪੰਚਾਇਤ ਦੇ ਖਾਤੇ ਸਿੱਧਾ ਪੈਸਾ। ਤੁਹਾਨੂੰ ਭਰਮ ਭੁਲੇਖਾ ਹੀ ਨਹੀਂ ਕਿਹਾ ਤੁਹਾਡਾ ਕੋਈ ਘਪਲਾ ਹੋ ਜਾਊਗਾ, ਜੀ, ਜੀ। ਕੋਈ ਠੱਗੀ ਲਾ ਜਾਊਗਾ। ਸੋ ਇਸ ਨੂੰ ਰੇਟ ਤੈਅ ਕਰਤੇ। ਹੂੰ। ਕਹਿੰਦੇ ਜੇ ਕਮਿਊਨਿਟੀ ਸੈਂਟਰ ਬਣਾਉਣਾ ਤਾਂ ਜੀ। 30 ਲੱਖ ਰੁਪਈਆ ਹੂੰ। ਲੱਗਦਾ ਜੀ, ਭੇਜੋ ਤੇ ਨਾਂ ਲਿਖਾਓ ਆਪਣਾ। ਜੇ ਤੁਸੀਂ ਕੋਈ ਡਿਸਪੈਂਸਰੀ ਬਣਾ ਕੇ ਦੇਣੀ ਆ ਤਾਂ 15 ਲੱਖ ਰੁਪਈਆ ਦਿਓ ਜੀ ਦਾਨ, ਤੇ ਤੁਹਾਡੀ ਡਿਸਪੈਂਸਰੀ ਦੇ ਉੱਤੇ ਸਾਰੀ ਰੂਪਰੇਖਾ ਬਦਲ ਜੂ, ਤੁਹਾਡਾ ਨਾਂ ਲੱਗ ਜੂ। ਹੂੰ। ਇਸੇ ਤਰ੍ਹਾਂ ਜੇ ਪ੍ਰਾਇਮਰੀ ਸਕੂਲ, ਛੋਟਾ ਸਕੂਲ ਬਣਾਉਣਾ 4 ਕਮਰੇ ਵਾਲਾ, ਤਾਂ 16 ਲੱਖ ਰੁਪਈਆ ਹੈ। ਇਸੇ ਤਰ੍ਹਾਂ ਜੇ ਕਹਿੰਦੇ ਜੀ ਹੈਲਥ ਸੈਂਟਰ ਬਣਾਉਣਾ ਤਾਂ ਵੀ 15 ਲੱਖ ਰੁਪਈਆ। ਜੇ ਪੰਚਾਇਤ ਘਰ ਤਾਂ 12 ਲੱਖ ਰੁਪਏ ਦੀ ਦਾਨ ਰਾਸ਼ੀ ਹੈ। ਜੇਕਰ ਤੁਸੀਂ ਮਤਲਬ ਕਿ ਇਹ ਤੋਂ ਬਾਅਦ ਆ ਜਾਈਏ, ਜੇਕਰ ਅਸੀਂ ਕਹਿੰਦੇ ਆਂਗਣਵਾੜੀ ਸੈਂਟਰ ਬਣਾਉਣਾ ਤਾਂ 5 ਲੱਖ ਹੈ। ਜੇ ਲਾਇਬ੍ਰੇਰੀ ਬਣਾ ਕੇ ਦੇਣੀ ਹੈ ਤਾਂ ਵੀ 5 ਲੱਖ ਦਾ ਦਾਨ ਹੈ। ਜੇਕਰ ਤੁਸੀਂ ਜਿਮ ਬਣਾ ਕੇ ਦੇਣਾ 4 ਲੱਖ ਦਾ ਦਾਨ ਹੈ। ਜੇ ਪਾਰਕ ਬਣਾਉਣਾ ਤਾਂ 2.5 ਲੱਖ ਹੈ। ਜੇ ਸ਼ਮਸ਼ਾਨ ਘਾਟ ਹੈ ਤਾਂ 1.5 ਲੱਖ ਹੈ। ਤੇ ਉੱਥੇ ਫਿਰ ਤੁਹਾਡਾ ਨਾਮ ਜਿਹੜਾ ਵੀ ਲਿਖਾਉਣਾ ਚਾਹੋ ਲਿਖਿਆ ਜਾ ਸਕਦਾ, ਪਰ ਪੈਸਾ ਤੁਸੀਂ ਪੰਚਾਇਤ ਖਾਤੇ ਰਾਹੀਂ ਭੇਜੋ। ਠੀਕ ਹੈ। ਸੋ ਇਹ ਬਕਾਇਦਾ ਤੌਰ ਤੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹਦੇ ਨਾਲ ਘਪਲਾ ਨਹੀਂ ਹੋਏਗਾ, NRI ਦੇ ਪੈਸੇ ਨੂੰ ਠੱਗੀ ਨਹੀਂ ਵੱਜੇਗੀ, ਬਕਾਇਦਾ ਆਡਿਟ ਹੋਏਗਾ, ਉਹਨਾਂ ਨੂੰ ਹਿਸਾਬ ਦਿੱਤਾ ਜਾਏਗਾ। ਸੋ NRI ਆਪਣਾ ਪੈਸਾ ਸਿੱਧਾ ਪੰਚਾਇਤ ਦੇ ਖਾਤਿਆਂ 'ਚ ਪਾ ਸਕਦੇ ਨੇ। ਪ੍ਰਵੀਨ ਜੀ ਬੜਾ ਚੰਗਾ ਲੱਗਦਾ ਸੁਣਨ ਨੂੰ ਕਿ ਠੀਕ ਆ ਭਾਈ, ਪੂਰੀ ਪੰਚਾਇਤ ਦੇ ਹਵਾਲੇ ਨਾਲ ਖਰਚਾ ਹੋਣਾ। ਇਹ ਵੱਖਰੀ ਗੱਲ ਆ ਕਿ ਪੰਜਾਬ ਦੀਆਂ ਪਿੰਡਾਂ ਦੀਆਂ ਪੰਚਾਇਤਾਂ ਵੀ ਕਈ ਘਪਲਿਆਂ ਦੇ ਵਿੱਚ ਕੋਰਟ ਕਚਹਿਰੀਆਂ ਵਿਚਾਰੀਆਂ ਧੱਕੇ ਖਾਂਦੀਆਂ ਨੇ, ਉਹਨਾਂ ਚੋਂ ਕਈ ਰਾਜਨੀਤੀ ਦੀ ਬਦਲਾਖੋਰੀ ਦਾ ਸ਼ਿਕਾਰ ਹੋ ਜਾਂਦੇ ਨੇ, ਤੇ ਕਈਆਂ ਨੇ ਵਿਚਾਰੇ ਨੇ ਸੈਕਟਰੀ ਦੇ ਚੱਕਰ 'ਚ ਆ ਕੇ ਕੀਤੇ ਹੁੰਦੇ ਨੇ ਬਿੱਲ ਇੱਧਰ ਉੱਧਰ, ਤੇ ਕਈਆਂ ਨੇ ਸੱਚਮੁੱਚ ਘਪਲੇ ਵੀ ਕੀਤੇ ਹੁੰਦੇ ਨੇ। ਹਾਂਜੀ, ਸੋ ਹਾਂਜੀ। 3 ਤਰ੍ਹਾਂ ਦੇ ਪਹਿਲੂ ਹੈਗੇ ਨੇ। ਜੀ, ਪਰ ਮੇਰਾ ਸਵਾਲ ਕੁਲਦੀਪ ਸਿੰਘ ਧਾਲੀਵਾਲ ਨੂੰ ਹੈ ਜੀ। ਕਿ ਧਾਲੀਵਾਲ ਸਾਹਿਬ, ਤੁਸੀਂ ਕਹਿੰਦੇ ਹੋ ਕਿ NRIਆਂ ਨਾਲ ਠੱਗੀ ਉਹਨਾਂ ਦਾ ਰਿਸ਼ਤੇਦਾਰ ਲਾਉਂਦਾ, ਉਹਨਾਂ ਦਾ ਮਿੱਤਰ ਸੱਜਣ ਲਾਉਂਦਾ, ਪਿੰਡ ਦੀ ਕੋਈ ਸੰਸਥਾ ਲਾ ਲੈਂਦੀ, ਪਿੰਡ ਦੇ ਕੋਈ ਵਿਅਕਤੀ ਲਾ ਲੈਂਦੇ, ਇਸ ਲਈ ਪੰਚਾਇਤ ਰਾਹੀਂ ਭੇਜੋ। ਕਿਹੜੀ ਪੰਚਾਇਤ ਦੀ ਗੱਲ ਕਰਦੇ ਆ ਧਾਲੀਵਾਲ ਸਾਹਿਬ? ਜਾਂ ਕਿਹੜੇ NRI ਫੰਡ ਦੀ ਗੱਲ ਕਰਦੇ ਹੋ? ਉਸ NRI ਫੰਡ ਦੀ ਗੱਲ ਕਰਦੇ ਹੋ ਭਰੋਸਾ ਕਿ ਹਾਂ ਅਸੀਂ ਨਹੀਂ ਗੜਬੜ ਕਰਾਂਗੇ, ਜਿਨ੍ਹਾਂ ਦੇ ਪੈਸਿਆਂ 'ਚੋਂ ਕਢਾ ਕੇ ਤੁਸੀਂ NRI ਸੰਮੇਲਨ ਕੀਤੇ? NRI ਸੰਮੇਲਨ ਪੰਜਾਬ ਸਰਕਾਰ ਨੇ ਆਪਣੇ ਨਾਂ ਤੇ ਕੀਤੇ, ਆਪਣੇ ਨਾਂ ਤੇ ਇਸ਼ਤਿਹਾਰ ਜਾਰੀ ਕੀਤੇ, ਆਪਣੀਆਂ ਮਸ਼ਹੂਰੀਆਂ ਕੀਤੀਆਂ, ਪੈਸਾ NRIਆਂ ਦਾ ਖਰਚਾ ਆਇਆ। ਖਰਚਾ ਹੈ, ਬਿਲਕੁਲ ਸਹੀ ਹੈ। ਉਹਨਾਂ ਦੇ ਫੰਡਾਂ 'ਚੋਂ ਕੱਢ ਲਏ, ਉੱਥੇ ਘੁਸਮਾਨ ਪਿਆ ਹੋਇਆ। ਤੇ ਦੂਸਰਾ, ਸਰਕਾਰਾਂ ਨੇ, ਪਿਛਲੀਆਂ ਸਰਕਾਰਾਂ ਤੋਂ ਚੱਲਿਆ ਆਉਂਦਾ ਅਕਾਲੀਆਂ ਕਾਂਗਰਸੀਆਂ ਦੌਰ 'ਚ, ਕਿ ਪਿੰਡ ਦੀ ਪੰਚਾਇਤ ਨੂੰ ਜਿੰਨੀ ਕੁੱਲ ਆਮਦਨ ਹੁੰਦੀ ਹੈ ਉਹਦਾ 30% ਸਰਕਾਰ ਲੈ ਜਾਂਦੀ ਹੈ। ਇਹ ਕਿਹੜਾ ਫਾਰਮੂਲਾ? ਪੰਚਾਇਤਾਂ ਨੂੰ, ਪਿੰਡਾਂ ਨੂੰ ਦੇਣਾ ਸੀ ਸਰਕਾਰਾਂ ਨੇ ਕਿ ਲੈਣਾ ਸੀ? ਸੋ ਪਿੰਡ ਦੀ ਕੁੱਲ ਆਮਦਨ ਚੋਂ ਜਿਹੜੇ 30% ਲੈ ਕੇ ਜਾਂਦੇ ਹੋ ਜਨਾਬ, ਕੱਲ ਨੂੰ NRI ਵਾਲੇ ਵਿੱਚੋਂ ਵੀ 30% ਲਿਆਓਗੇ ਤੁਸੀਂ। ਸਹੀ ਹੈ, ਬਿਲਕੁਲ। ਇਹਦਾ ਸਪਸ਼ਟੀਕਰਨ ਕੌਣ ਦਊਗਾ ਕਿ ਇਹ ਫੰਡ ਨੂੰ ਵੱਖਰਾ ਕਿਵੇਂ ਰੱਖੋਗੇ? ਤੁਸੀਂ ਕੱਲ ਨੂੰ ਕਹੋਗੇ ਜੀ ਪੰਚਾਇਤ ਕੋਲ ਆਇਆ ਇਹ ਪੈਸਾ, ਤਾਂ ਪੰਚਾਇਤ ਦੀ ਆਮਦਨ ਹੈ ਜੀ। ਸੋ ਦੋਵੇਂ ਪਹਿਲੂ ਖੜੇ ਨੇ। ਪਹਿਲਾਂ ਕੁਲਦੀਪ ਧਾਲੀਵਾਲ ਸਾਹਿਬ ਸਾਫ਼ ਕਰਨ ਕਿ ਤੁਸੀਂ ਸਰਕਾਰੀ ਘਪਲਾ ਨਹੀਂ ਕਰੋਗੇ। ਸੋ ਇਸ ਲਈ ਆਪਣੇ ਆਪ 'ਚ ਚੁਣੌਤੀ ਹੈ ਕਿ ਜੇ ਤੁਸੀਂ NRI ਸੰਮੇਲਨ ਉਹਨਾਂ ਦੇ ਫੰਡਾਂ 'ਚੋਂ ਪੈਸੇ ਕਢਾ ਕੇ ਕਰ ਲੈਂਦੇ ਹੋ ਕਿ ਸਾਡਾ ਅਧਿਕਾਰ, ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕਦੇ ਉਹਨਾਂ ਦਾ ਫੰਡ ਛੇੜਿਆ ਸੀ, ਤੇ ਤੁਸੀਂ ਕਹਿੰਦੇ ਹੋ ਨਹੀਂ ਜੀ ਸਰਕਾਰ ਨੂੰ ਅਧਿਕਾਰ ਹੈ, ਤੇ ਹੁਣ ਕੱਲ ਤੁਸੀਂ ਇੱਥੇ ਵੀ ਕਹੋਗੇ 30% ਲੈਣਾ ਸਾਡਾ ਅਧਿਕਾਰ ਹੈ ਜੀ, ਤਾਂ ਪਹਿਲਾਂ ਤੋਂ ਚੱਲਦਾ ਸੰਵਿਧਾਨ, ਤੇ ਹੁਣ ਇਹ ਆਮਦਨ ਬਣ ਗਈ। ਉਹ ਇਹ ਵੱਡੀਆਂ ਚੁਣੌਤੀਆਂ ਖੜੀਆਂ, ਅਜੇ ਕਈ ਸ਼ੰਕੇ ਸ਼ੋਭੇ ਹੈਗੇ ਪ੍ਰਵੀਨ ਜੀ। ਸੋ ਇਸ ਲਈ ਮੈਨੂੰ ਕਿਸੇ ਦੀ ਵੀ ਨੀਅਤ ਅਜੇ ਸਾਫ਼ ਨਹੀਂ ਲੱਗਦੀ। ਜੀ, ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਆਪਣੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ NRIs ਤੋਂ ਲੈ ਕੇ ਤੇ ਭਾਜਪਾ ਤੇ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਬਾਰੇ, ਤੇ ਮੁਹੱਲਾ ਕਲੀਨਿਕਾਂ ਦੇ ਨਿਰਮਾਣ ਤੇ 10 ਕਰੋੜ ਤੇ ਇਸ਼ਤਿਹਾਰਬਾਜ਼ੀ ਤੇ 30 ਕਰੋੜ ਰੁਪਈਆ, ਤੇ ਇਹਦੇ ਨਾਲ ਹੀ ਦਿੱਲੀ ਵਿਧਾਨ ਸਭਾ ਦੇ ਬਾਰੇ ਚਰਚਾ ਕੀਤੀ, ਜਿਹਦੇ ਵਿੱਚ ਚੰਡੀਗੜ੍ਹ ਨੂੰ ਰਾਜ ਸਭਾ ਮਿਲਣ ਬਾਰੇ ਵੀ ਸ਼ਰਮਾ ਜੀ ਨੇ ਦੱਸਿਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।